अस्सलाम वालेकुम। अज के वीडियो तुहानूं जी आइयां नूं कहने आ। पिछले दिनों के विच पंजाब दे विच बड़ा खौफनाक सैलाब आया सी। इहनूं पाकिस्तान की तारीख का वड्डे 3 सैलाब है उन्होंने शुमार किया जाता है। इस सैलाब के विच पंजाब जिहड़ा सब तो ज़्यादा मुतासर होया सीगा। ਲੱਖਾਂ ਏਕੜ ਜਿਹੜੀ ਜ਼ਮੀਨ ਹੈ ਉਹ ਪਾਣੀ ਥੱਲੇ ਰੁੜ ਗਈ। ਉਸ ਤੋਂ ਬਾਅਦ ਲੋਕਾਂ ਦੇ ਮਾਲ ਡੰਗਰ ਉਹ ਵੀ ਟੁਰ ਗਏ ਤੇ ਉਸ ਦੇ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਵੀ ਹੋਇਆ। ਇਸ ਮਾਮਲੇ ਦੇ ਉੱਤੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਨੇ ਫੌਰੀ ਤੌਰ ਤੇ ਐਲਾਨ ਕੀਤਾ ਸੀਗਾ ਕਿ ਸਭ ਤੋਂ ਪਹਿਲੇ ਮਰਹਲੇ ਦੇ ਵਿੱਚ ਰੈਸਕਿਊ ਕੀਤਾ ਜਾਏਗਾ। ਜ਼ਾਹਿਰ ਹੈ ਜੋ ਲੋਕ ਪਾਣੀ 'ਚ ਘਿਰੇ ਹੋਏ ਸਨ ਉਹਨਾਂ ਨੂੰ ਬਚਾਇਆ ਜਾਏਗਾ। ਉਸ ਤੋਂ ਬਾਅਦ ਉਹਨਾਂ ਦੀ ਬਹਾਲੀ ਦਾ ਕੰਮ ਸ਼ੁਰੂ ਹੋਏਗਾ। ਬਹਾਲੀ ਦੇ ਵਾਸਤੇ ਉਹਨਾਂ ਨੇ ਮੁxtਲਿਫ ਕਿਸਮ ਦੇ ਪੈਕੇਜ ਜਿਹੜੇ ਸਨ ਉਹ ਅਨਾਉਂਸ ਕੀਤੇ ਸਨ ਕਿ ਜਿਹਦਾ ਕੰਮ ਮੁਕੰਮਲ ਜਿਹੜਾ ਢਹਿ ਗਿਆ ਹੈ ਉਹਨੂੰ 10 ਲੱਖ ਰੁਪਏ, ਜਿਹਦਾ ਜੁਜ਼ਵੀ ਹੈ ਉਹਨੂੰ 5 ਲੱਖ ਰੁਪਏ। ਇਸੇ ਤਰ੍ਹਾਂ ਕਿਸੇ ਦੀ ਜਿਹੜੀ ਮੱਝ ਗਾਏ ਜਿਹੜੀ ਹੈ ਉਹ ਪਾਣੀ ਦੇ ਸੈਲਾਬ ਦੇ ਪਾਣੀ ਦੇ ਵਿੱਚ ਜਿਹੜੀ ਉਹ ਮਰ ਗਈ ਹੈ ਤੇ ਉਹਦੇ ਵਾਸਤੇ ਵੀ ਮੁxtਲਿਫ ਕਿਸਮ ਦੀ ਰਕੂਮ ਜਿਹੜੀਆਂ ਸਨ ਉਹ ਮੁਖਤਸ ਕੀਤੀਆਂ ਗਈਆਂ ਸਨ। ਇਹ ਸਾਰੇ ਮਾਮਲੇ ਦੇ ਉੱਤੇ ਅੱਜ ਤਕਰੀਬਨ 4 ਮਹੀਨੇ ਹੋਣ ਵਾਲੇ ਨੇ ਸੈਲਾਬ ਗੁਜ਼ਰੇ ਨੂੰ। ਹੁਣ ਤੱਕ ਪੰਜਾਬ ਹੁਕੂਮਤ ਨੇ ਕੀ ਇਕਦਾਮਾਤ ਕੀਤੇ ਨੇ, ਸਰਵੇ ਦੇ ਵਿੱਚ ਕੀ ਨੁਕਸਾਨਾਤ ਸਾਹਮਣੇ ਆਏ ਨੇ ਔਰ ਜਿਹੜੇ ਮੁਤਾਸਰੀਨ ਨੇ ਉਹਨਾਂ ਦਾ ਕੀ ਕਹਿਣਾ ਹੈ। ਤੇ ਦੂਸਰੀ ਗੱਲ ਜਿਹੜੀਆਂ ਫਲਾਹੀ ਤਨਜ਼ੀਮਾਂ ਨੇ ਸੈਲਾਬ ਦੇ ਵਿੱਚ ਹੁਕੂਮਤ ਦੇ ਨਾਲ ਮਿਲ ਕੇ ਜਾਂ ਆਪਣੀ ਸਤ੍ਹਾ ਦੇ ਉੱਤੇ ਕੰਮ ਕੀਤਾ ਸੀ ਉਹ ਕੀ ਮੁਤਮਿਨ ਨੇ ਇਸ ਵੇਲੇ ਹੁਕੂਮਤ ਇਕਦਾਮਾਤ ਤੋਂ। ਇਸ तमाम ਮਾਮਲੇ ਤੇ ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ। ਸਾਡੇ ਨਾਲ ਸਟੂਡੀਓ ਮੌਜੂਦ ਨੇ ਜਨਾਬ ਇਰਫਾਨ ਕਾਟਿਆ ਸਾਹਿਬ ਜਿਹੜੇ ਕਿ ਡਾਇਰੈਕਟਰ ਜਨਰਲ ਨੇ PDMA ਦੇ ਤੇ ਉਹਨਾਂ ਨੇ ਸੈਲਾਬ ਦੇ ਦਿਨਾਂ ਦੇ ਵਿੱਚ ਹਰ ਜ਼ਿਲ੍ਹੇ ਜਾ ਕੇ ਜਾਂ ਸੈਲਾਬ ਤੋਂ ਮੁਤਅੱਸਰ 'ਚ ਬੜਾ ਕੰਮ ਕੀਤਾ ਹੈ। ਉਹਨਾਂ ਦੇ ਨਾਲ ਮੌਜੂਦ ਨੇ ਮਰਕਜ਼ੀ ਮੁਸਲਿਮ ਲੀਗ ਦੇ ਡਿਪਟੀ ਸੈਕਟਰੀ ਜਨਾਬ ਤਾਹਾ ਮੁਨੀਬ ਸਾਹਿਬ ਤੇ ਉਹਨਾਂ ਦੇ ਨਾਲ ਮੌਜੂਦ ਨੇ ਜਿਹੜੀ ਲਾਹੌਰ ਦੀ थीम पार्क सोसाइटी है जी सब तो ज़्यादा मुतासर हुई लाहौर के उतों की वैलफेयर सोसाइटी जी रहबर है वो रहनुमा जनाब मुख्तार अहमद साहब। तमाम मेहमानों जनाब अली अस्सलाम वालेकुम जी आया। अच्छा काठिया साहब पहले तो असं तुहानूं कहांगे साडे मेहमानों वास्ते ते वेखण वालियां वास्ते एक सानूं थोड़ा जिहा दसो कि सैलाब दा की नुकसान होया सीगा ते जारी हुण ते सर्वे मुकम्मल हो गया, तुहाडी चीज़ां चल रही ने। सैलाब दे नाल की नुकसान होया ਤੇ ਕਿੰਨੇ ਲੋਕ ਮੁਤਾਸਰ ਹੋਏ, ਕਿੰਨੀਆਂ ਬਿਲਡਿੰਗਾਂ, ਕਿੰਨੀਆਂ ਇਮਾਰਤਾਂ, ਇੱਕ ਥੋੜਾ ਸਾਨੂੰ ਨਾ ਇੱਕ ਤਸਵੀਰ ਬਣਾ ਦਿਓ ਸਾਨੂੰ ਪਹਿਲੇ ਸੈਲਾਬ ਦੀ। ਜੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਬਹੁਤ ਸ਼ੁਕਰੀਆ ਮੈਨੂੰ ਇਹ ਮੌਕਾ ਦੇਣ ਤੇ। ਸਭ ਤੋਂ ਪਹਿਲੇ ਤੇ ਜੀ ਇਹ 2025 ਦਾ ਜਿਹੜਾ ਸੈਲਾਬ ਸੀ ਇਹ ਬਿਲਾਸ਼ੁਬਾ ਪੰਜਾਬ ਦੀ ਤਾਰੀਖ ਦਾ ਸਭ ਤੋਂ ਵੱਡਾ ਸੈਲਾਬ ਇਹਨੂੰ ਕਿਹਾ ਜਾਵੇ ਤੇ ਗਲਤ ਨਹੀਂ ਹੋਏਗਾ ਕਿ ਮੌਨਸੂਨ ਇਸ ਸਾਲ ਦਾ ਇੰਟੈਂਸ ਮੌਨਸੂਨ ਜ਼ਰੂਰ ਰਿਹਾ ਲੇਕਿਨ 26 ਅਗਸਤ ਨੂੰ ਅਬਰਪਟਲੀ ਜਦੋਂ ਪਾਣੀ ਦਾ ਬਹਾਓ ਇਹਨਾਂ ਤਿੰਨਾਂ ਦਰਿਆਵਾਂ ਦੇ ਵਿੱਚ ਪਿਛਲੀ 100 ਸਾਲ ਦੀ ਤਾਰੀਖ ਜੇ ਸੈਲਾਬ ਦੀ ਚੁੱਕੀ ਜਾਵੇ ਤੇ ਇੰਜ ਕਦੀ ਨਹੀਂ ਸੀ ਹੋਇਆ ਕਿ ਚਨਾਬ, ਸਤਲੁਜ ਤੇ ਰਾਵੀ ਤਿੰਨੋਂ ਹੀ ਇੱਕੇ ਟਾਈਮ ਤੇ ਸੁਪਰ ਫਲੱਡ ਦੇ ਵਿੱਚ ਹੋਣ। ਲੇਕਿਨ ਤੁਸੀਂ ਵੇਖਿਆ ਕਿ ਹਕੂਮਤ ਪੰਜਾਬ ਨੇ, ਚੀਫ ਮਿਨਿਸਟਰ ਪੰਜਾਬ ਖੁਦ ਔਰ तमाम ਮਹਿਕਮਿਆਂ ਨੇ ਜਿਸ ਸਾਇਨਰਜੀ ਦੇ ਨਾਲ ਔਰ ਜਿਸ ਤਨਦੇਹੀ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਕੰਮ ਕੀਤਾ ਉਹ ਆਪਣੀ ਮਿਸਾਲ ਆਪ ਰਿਹਾ। ਸਭ ਤੋਂ ਪਹਿਲੇ ਜੇ ਰੈਸਕਿਊ ਦੀ ਗੱਲ ਕੀਤੀ ਜਾਵੇ ਤੇ ਇਹ ਸੈਲਾਬ ਜਿਹੜਾ ਹੈ ਪੰਜਾਬ ਦੀ ਤਾਰੀਖ ਦਾ ਵੱਡਾ ਸੈਲਾਬ ਇਸ ਵਜ੍ਹਾ ਤੋਂ ਹੋਈ ਹੈ ਕਿ 27 ਜ਼ਿਲ੍ਹੇ 72 ਤਹਿਸੀਲਾਂ ਇੱਕ ਹੀ ਟਾਈਮ ਦੇ ਵਿੱਚ ਇਸ ਪਾਣੀ ਦੇ ਨਾਲ ਉਹ ਨਬਰਦਜ਼ਮਾ ਸਨ ਔਰ ਤਕਰੀਬਨ ਇਹਨਾਂ 27 ਜ਼ਿਲ੍ਹਿਆਂ ਦੀ 72 ਤਹਿਸੀਲਾਂ ਦੀ ਟੋਟਲ ਜਿਹੜੀ ਆਬਾਦੀ ਮੁਤਾਸਰ ਹੋਈ ਉਹ 4.7 ਮਿਲੀਅਨ 47 ਲੱਖ ਲੋਕ ਕਿਸੇ ਨਾ ਕਿਸੇ ਸੂਰਤ ਦੇ ਵਿੱਚ ਇਸ ਸੁਪਰ ਫਲੱਡ ਤੋਂ ਮੁਤਾਸਰ ਹੋਏ। ਔਰ ਜਦੋਂ ਰੈਸਕਿਊ ਦਾ ਮਰਹਲਾ ਸ਼ੁਰੂ ਹੋਇਆ ਤਾਂ ਤੁਸੀਂ ਵੇਖਿਆ ਕਿ 26 ਅਗਸਤ ਦੀ ਰਾਤ ਨੂੰ ਜਦੋਂ ਮਰਾਲਾ ਸਾਡਾ ਸਵੇਰ 1,20,000 ਕਿਊਸਿਕ ਤੋਂ ਰਾਤ 9,21,000 ਕਿਊਸਿਕ ਕ੍ਰਾਸ ਕੀਤਾ ਔਰ ਇਹ 8-7 ਘੰਟਿਆਂ ਦੇ ਵਿੱਚ 8 ਲੱਖ ਕਿਊਸਿਕ ਆ ਜਾਣਾ ਇਹ ਪਿਛਲੇ 50 ਸਾਲ ਦੀ ਤਾਰੀਖ ਵਿੱਚ ਕਦੀ ਇੰਜ ਅਬਰਪਟ ਇਨਕਰੀਜ਼ ਆਫ ਵਾਟਰ ਨਹੀਂ ਹੋਇਆ। ਲੇਕਿਨ ਉਹ ਖਦਸ਼ਾਤ ਦੇ ਬਾਵਜੂਦ ਕਿ ਸ਼ਾਇਦ ਲੋਕਾਂ ਨੂੰ ਇਨਫੋਰਮੇਸ਼ਨ ਨਾ ਹੋਵੇ, ਰਾਤ ਦੇ ਟਾਈਮ ਪਾਣੀ ਵਧਿਆ, ਕੋਈ ਅਲਹਮਦੁਲਿਲਾ ਇੰਤਜ਼ਾਮੀਆ ਨੇ, PDMA ਪੰਜਾਬ ਨੇ ਔਰ ਹਕੂਮਤ ਪੰਜਾਬ ਨੇ ਕੋਈ ਇੱਕ ਸਿੰਗਲ ਅੱਲਾ ਦਾ ਸ਼ੁਕਰ ਹੈ ਕਿ ਕੋਈ ਕੈਜੁਅਲਿਟੀ ਇਹੋ ਜਿਹੀ ਨਹੀਂ ਹੋਈ ਕਿ ਲੋਕਾਂ ਨੂੰ ਪਤਾ ਨਹੀਂ ਸੀ ਹੈ ਸੁੱਤੇ ਪਏ ਪਾਣੀ ਆ। ਔਰ ਇਹ ਜ਼ਿਲ੍ਹੇ ਖਾਸ ਤੌਰ ਤੇ ਜਿਨ੍ਹਾਂ ਦੇ ਵਿੱਚ ਸਿਆਲਕੋਟ, ਗੁਜਰਾਤ, ਵਜ਼ੀਰਾਬਾਦ ਉਹ 26 ਦੀ ਰਾਤ ਜਿਸ ਤਰੀਕੇ ਨਾਲ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਨੇ, ਸੂਬਾਈ ਹਕੂਮਤ ਨੇ ਕੰਮ ਕੀਤਾ ਉਹ ਮਿਸਾਲੀ ਸੀ। ਇਹ ਸਾਡੇ ਵਾਸਤੇ ਰੈਸਕਿਊ ਜਿਹੜਾ ਹੈ ਇਹ ਚੈਲੰਜ ਜ਼ਰੂਰ ਬਣਿਆ। ਅੱਗੇ ਜਾ ਕੇ ਜਦੋਂ ਸਾਊਥ ਪੰਜਾਬ ਵਿੱਚ ਪਾਣੀ ਪਹੁੰਚਿਆ ਤੇ ਜਲਾਲਪੁਰ, ਪੀਰਵਾਲਾ ਔਰ ਅਲੀਪੁਰ ਦੇ ਮੁਕਾਮ ਤੇ ਕਾਫੀ ਸਾਰਾ ਹੁਣ ਲੋਕ ਜਿਹੜੇ ਨੇ ਉਹਨਾਂ ਨੂੰ ਸਾਨੂੰ ਰੈਸਕਿਊ ਕਰਨਾ ਪਿਆ। ਉਹਦੀ ਇੱਕ ਮੇਨ ਵਜ੍ਹਾ ਇਹ ਵੀ ਸੀ ਕਿ ਇੰਤਜ਼ਾਮੀਆ ਨੂੰ ਜਿੰਨੀ ਸਖਤੀ ਕਰਨੀ ਚਾਹੀਦੀ ਸੀ ਕਿ ਇੱਕ ਵੱਡਾ ਸੁਪਰ ਫਲੱਡ ਪਾਕਿਸਤਾਨ ਤੇ ਪੰਜਾਬ ਦੀ ਹਦੂਦ ਦੇ ਵਿੱਚ ਦਾਖਲ ਹੋ ਚੁੱਕਿਆ ਔਰ ਅਲਟੀਮੇਟਲੀ ਇਸ ਪਾਣੀ ਨੇ ਸਾਊਥ ਪੰਜਾਬ, ਜਨੂਬੀ ਪੰਜਾਬ ਤੱਕ ਵੜਨਾ ਸੀ। ਬਹਰਹਾਲ ਉਹ ਜਦੋਂ ਚੈਲੰਜ ਬਣਿਆ ਤੁਸੀਂ ਵੇਖਿਆ ਕਿ ਜਿੰਨੀ ਪੋਲੀਟੀਕਲ ਲੀਡਰਸ਼ਿਪ ਹੈ ਜਾਂ ਐਡਮਿਨਿਸਟ੍ਰੇਟਿਵ ਲੀਡਰਸ਼ਿਪ ਹੈ ਉਹ ਸਾਰੇ ਲੋਕ ਉੱਥੇ
जलालपुर पीर वाला भी खुद जाके बैठे, अलीपुर ਮੁਜ਼ੱਫਰਗੜ੍ਹ ਵੀ ਖੁਦ ਜਾ ਕੇ ਬੈਠੇ। ਔਰ ਮੈਨੂੰ ਯਾਦ ਹੈ ਕਿ ਉਸ ਦਿਨ ਮਤਲਬ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ 5 ਤੋਂ 6 ਹੈਲੀਕਾਪਟਰਸ ਦੀ ਮਦਦ ਸੀ, ਸਾਡੇ ਕੋਲ 200 ਦੇ ਨੇੜੇ ਬੋਟਸ ਸਨ। ਔਰ ਓਵਰਆਲ ਅਗਰ ਰੈਸਕਿਊ ਨੂੰ ਵੇਖਿਆ ਜਾਵੇ, ਅਸਾਂ ਸੈਂਕੜੋਂ ਨਹੀਂ, ਹਜ਼ਾरों ਨਹੀਂ, ਲੱਖਾਂ ਲੋਕ 2.6 ਮਿਲੀਅਨ ਲੋਕ ਇਸ ਸੈਲਾਬ ਦੇ ਵਿੱਚ ਉਹਨਾਂ ਨੂੰ ਮਹਿਫੂਜ਼ ਮੁਕਾਮਾਤ ਤੱਕ ਪਹੁੰਚਾਇਆ ਗਿਆ, ਜਿਹਦੇ ਚ ਰੈਸਕਿਊ 1122 ਨੇ ਕਲੀਦੀ ਕਿਰਦਾਰ ਅਦਾ ਕੀਤਾ, ਪਾਕਿਸਤਾਨ ਆਰਮੀ ਨੇ ਆਪਣਾ ਮੇਨ ਰੋਲ ਅਦਾ ਕੀਤਾ, ਔਰ ਜਲਾਲਪੁਰ ਪੀਰ ਵਾਲਾ, ਅਲੀਪੁਰ ਤੋਂ ਵੀ ਹਜ਼ਾਰਾਂ ਲੋਕਾਂ ਨੂੰ ਮਹਿਫੂਜ਼ ਮੁਕਾਮਾਤ ਤੱਕ ਪਹੁੰਚਾ ਕੇ ਕੀਮਤੀ ਜਾਨਾਂ ਬਚਾਈਆਂ ਗਈਆਂ। ਓਵਰਆਲ ਵੀ ਰੈਸਕਿਊ ਦਾ ਵੇਖਿਆ ਜਾਵੇ ਤੇ ਰੈਸਕਿਊ ਸਾਡੇ ਸੈਲਾਬ ਦੀ ਤਾਰੀਖ ਦਾ ਸਭ ਤੋਂ ਵੱਡਾ ਆਪਰੇਸ਼ਨ ਸੀ ਕਿ ਸਿਰਫ ਇੱਕ ਮਹਿਕਮਾ ਰੈਸਕਿਊ 1122 ਨੇ 41,000 ਤੋਂ ਜ਼ਿਆਦਾ ਬੋਟ ਟ੍ਰਿਪਸ, ਮਤਲਬ ਇੱਕ ਕਸ਼ਤੀ ਇੱਕ ਵਾਰੀ ਜਾ ਕੇ ਲੋਕਾਂ ਨੂੰ ਮਹਿਫੂਜ਼ ਮੁਕਾਮ ਤੱਕ ਲਿਆਵੇ, ਉਹ ਇੱਕ ਬੋਟ ਟ੍ਰਿਪ ਜੇ ਉਹਨੂੰ ਗਿਣਿਆ ਜਾਵੇ ਤੇ 41,000 ਤੋਂ ਜ਼ਿਆਦਾ ਬੋਟ ਟ੍ਰਿਪਸ ਸਿਰਫ ਰੈਸਕਿਊ 1122 ਨੇ ਕੀਤੇ। ਉਸ ਤੋਂ ਬਾਅਦ ਜਿਹੜਾ ਦੂਸਰਾ ਮਰਹਲਾ ਆਇਆ ਉਹ ਸਾਡਾ ਸੀ ਰਿਲੀਫ ਦਾ, ਕਿ ਹੁਣ ਲੋਕ ਬੇਸਰੋ ਸਮਾਨੀ ਵਿੱਚ ਖੁੱਲੇ ਅਸਮਾਨ ਤਲੇ ਨੇ। ਤੁਸੀਂ ਵੇਖਿਆ ਕਿ 400 ਤੋਂ ਜ਼ਿਆਦਾ ਰਿਲੀਫ ਕੈਂਪਸ ਤੇ ਟੈਂਟ ਸਿਟੀਜ਼ ਬਣੇ। ਵਜ਼ੀਰ ਆਲਾ ਪੰਜਾਬ ਤਕਰੀਬਨ ਹਰ ਰੋਜ਼ ਖੁਦ ਇਹਨਾਂ ਰਿਲੀਫ ਕੈਂਪਸ ਤੇ ਟੈਂਟ ਸਿਟੀਜ਼ ਦੇ ਵਿੱਚ ਖੁਦ ਤਸ਼ਰੀਫ ਲੈ ਗਈ, ਔਰ ਇਹਨਾਂ ਲੋਕ ਜਿੰਨੇ ਅਸਾਂ ਬਾਹਰ ਕੱਢੇ ਸਨ, ਇਹਨਾਂ ਨੂੰ ਇੱਕ ਇੱਜ਼ਤ ਨਫਸ ਦੇ ਨਾਲ ਅੱਛੇ ਤਰੀਕੇ ਨਾਲ ਨਾ ਸਿਰਫ ਕੁਕਡ ਫੂਡ ਦੇਣ ਦੀ ਕੋਸ਼ਿਸ਼ ਕੀਤੀ ਗਈ, ਮੈਡੀਕਲ ਕਵਰ, ਉਹਨਾਂ ਦੇ ਜਾਨਵਰਾਂ ਵਾਸਤੇ ਵੰਡਾ, ਚਾਰਾ, ਇਹ ਤਮਾਮ ਇੰਤਜ਼ਾਮਾਤ ਹਕੂਮਤ ਪੰਜਾਬ ਵਾਸਤੇ ਬਿਲਾਸ਼ੁਬਾ ਇੱਕ ਬੜਾ ਟਫ ਟਾਸਕ ਸੀ, ਲੇਕਿਨ ਇਹਨੂੰ ਨਾ ਸਿਰਫ ਕੀਤਾ ਗਿਆ ਔਰ ਬਾਅਦ ਵਿੱਚ ਤੁਸੀਂ UN OCHA ਦੀ ਰਿਪੋਰਟ ਤੁਹਾਡੀ ਨਜ਼ਰ ਦੇ ਸਾਹਮਣੇ ਗੁਜ਼ਰੀ ਹੋਵੇ ਤੇ ਉਹਦੇ ਵਿੱਚ ਵੀ ਇਸ ਚੀਜ਼ ਦੀ ਐਕਨੋਲੇਜਮੈਂਟ ਵੀ ਹੈ ਕਿ ਗਵਰਨਮੈਂਟ ਆਫ ਪੰਜਾਬ ਹੈਜ਼ ਡਨ ਅ ਮਾਰਵਲਸ ਜੌਬ। ਉਸ ਤੋਂ ਬਾਅਦ ਆਖਰ ਤੇ ਆ ਗਈ ਸਭ ਤੋਂ ਇੰਪੋਰਟੈਂਟ ਗੱਲ, ਰੀਹੈਬਿਲਿਟੇਸ਼ਨ। ਜਿਵੇਂ ਤੁਸੀਂ ਫਰਮਾਇਆ ਕਿ ਰੀਹੈਬਿਲਿਟੇਸ਼ਨ ਔਰ ਕੰਪਨਸੇਸ਼ਨ, ਇਹ ਚੀਫ ਮਿਨਿਸਟਰ ਪੰਜਾਬ ਦਾ ਇਸ ਸੈਲਾਬ ਦੇ ਦੌਰਾਨ ਹੀ ਇਹ ਲੋਕਾਂ ਨਾਲ ਵਾਅਦਾ ਸੀ ਮੁਤਾਸਰੀਨ ਨਾਲ ਕਿ ਇਨਸ਼ਾਅੱਲਾ ਤੁਹਾਨੂੰ ਰਿਕਾਰਡ ਮੁੱਦਤ ਵਿੱਚ ਟਰਾਂਸਪੇਰੈਂਟ ਮੈਨਰ ਵਿੱਚ ਸਰਵੇ ਕਰਕੇ ਤੁਹਾਡਾ ਇਹ ਨੁਕਸਾਨ ਦਾ ਇਜ਼ਾਲਾ ਕੀਤਾ ਜਾਏਗਾ। ਜਿਹੜੀ ਸਾਡੀ 2022 ਦੀ ਕੰਪਨਸੇਸ਼ਨ ਪਾਲਿਸੀ ਸੀ ਹਕੂਮਤ ਪੰਜਾਬ PDMA ਪੰਜਾਬ ਦੀ, ਉਹਦੇ ਰੇਟਸ ਨਾ ਸਿਰਫ ਡਬਲ ਕੀਤੇ ਗਏ ਬਲਕਿ ਕੁਝ ਜਗ੍ਹਾ ਦੇ ਉੱਤੇ ਇਹ ਮੈਨੀ ਟਾਈਮਸ ਚੀਫ ਮਿਨਿਸਟਰ ਪੰਜਾਬ ਨੇ ਮੌਜੂਦਾ ਮਹਿੰਗਾਈ ਦੀ ਔਰ ਬਾਕੀ ਸੂਰਤ-ਹਾਲ ਨੂੰ ਵੇਂਦੇ ਹੋਇਆ ਕਿ ਜਿੱਥੇ ਪ੍ਰੀਵੀਅਸਲੀ 4 ਲੱਖ ਰੁਪਇਆ ਇੱਕ ਪੱਕੇ ਘਰ ਦਾ ਦਿੱਤਾ ਜਾ ਰਿਹਾ ਸੀ, ਉਹਨਾਂ ਆਖਿਆ ਨਹੀਂ ਹੁਣ 10 ਲੱਖ ਮਿਨੀਮਮ ਇਹ ਦਿੱਤਾ ਜਾਏਗਾ। ਇਸੇ ਤਰੀਕੇ ਨਾਲ ਜਾਨਵਰ ਦਾ ਪਹਿਲੇ 75,000 ਸੀ 2022 ਵਾਲੀ ਪਾਲਿਸੀ ਵਿੱਚ, ਲੇਕਿਨ ਵਜ਼ੀਰ ਆਲਾ ਪੰਜਾਬ ਨੇ ਫਰਮਾਇਆ ਕਿ ਨਹੀਂ, ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹਦਾ ਪ੍ਰੋਪਰ ਇਜ਼ਾਲਾ ਕੀਤਾ ਜਾਏਗਾ ਔਰ 5 ਲੱਖ ਜਿਹੜਾ ਵੱਡਾ ਜਾਨਵਰ ਹੈ ਉਹ ਜ਼ਰੂਰ ਪੇ ਕੀਤੇ ਜਾਣਗੇ। ਇਸ ਤੋਂ ਬਾਅਦ ਅਸਾਂ ਇਹ ਸਰਵੇ ਤੁਹਾਡੇ ਇਲਮ ਵਿੱਚ ਹੈ ਕਿ ਸੈਪਟੈਂਬਰ ਐਂਡ ਦੇ ਵਿੱਚ ਇੱਥੇ ਕਜ਼ਾਫੀ ਦੇ ਵਿੱਚ ਤਕਰੀਬਨ 11,500 ਲੋਕਾਂ ਕੋਲੋਂ ਇੱਕ ਹਲਫ ਲਿਆ ਗਿਆ ਕਿ ਤੁਸੀਂ ਆਖਰੀ ਘਰ ਔਰ ਆਖਰੀ ਖਾਨਦਾਨ ਦੇ ਪ੍ਰੋਪਰ ਸਰਵੇ ਤੱਕ ਉਹ ਚੈਨ ਨਾਲ ਨਹੀਂ ਬਹਿਣਾ ਔਰ ਨਾ ਸਿਰਫ ਇਹ ਸਰਵੇ ਮੁਕੰਮਲ ਕਰਨਾ ਹੈ ਬਲਕਿ ਇਹਨੂੰ ਟਰਾਂਸਪੇਰੈਂਟ ਔਰ ਡਿਜੀਟਲ ਮੈਨਰ ਦੇ ਵਿੱਚ ਪੂਰਾ ਕਰਨਾ ਹੈ ਕਿ ਕਿਸੇ ਵੀ ਕਿਸਮ ਦਾ ਇਹਦੇ 'ਚ ਕੋਈ ਮੈਲਾ ਫਾਈਡੀ, ਕੋਈ ਇਹਦੇ 'ਚ ਸਾਰੇ ਲੋਕ ਜਿਹੜੇ ਨੇ ਸਰਕਾਰੀ ਸਨ ਜਾਂ ਰਜ਼ਾਕਾਰ ਪ੍ਰਾਈਵੇਟ? ਜੀ ਇਹ तमाम ਲੋਕ ਸਰਕਾਰੀ ਸਨ। ਇਹ ਜਿਹੜੀ ਜੁਆਇੰਟ ਸਰਵੇ ਟੀਮਸ JSTs ਸਾਡੇ 2200 ਤੋਂ ਜ਼ਿਆਦਾ ਬਣੀਆਂ ਇਹਨਾਂ 27 ਜ਼ਿਲ੍ਹਿਆਂ ਦੀ 72 ਤਹਿਸੀਲਾਂ ਦੇ ਵਿੱਚ। ਇਹਨਾਂ ਦੇ ਵਿੱਚ ਪਾਕਿਸਤਾਨ ਆਰਮੀ ਦੇ 2 ਜਵਾਨ ਸਨ। ਇਸ ਦੇ ਨਾਲ ਇਹਨਾਂ 'ਚ ਅਰਬਨ ਯੂਨਿਟ ਦਾ ਇੱਕ ਇਨੋਮੀਰੇਟਰ ਸੀ, ਐਗਰੀਕਲਚਰ ਡਿਪਾਰਟਮੈਂਟ ਦਾ ਬੰਦਾ ਸੀ, ਲਾਈਵ ਸਟਾਕ ਦਾ ਬੰਦਾ ਸੀ ਕਿ ਜਿਹਨੇ ਜਾਨਵਰ ਦਾ ਬਾਰੇ ਦੱਸਣਾ ਹੈ, ਔਰ ਇਸ ਤਰ੍ਹਾਂ ਇੱਕ ਮਜਮੂਈ ਤੌਰ ਤੇ 5 ਤੋਂ 6 ਬੰਦਿਆਂ ਦੇ ਮੁਸ਼ਤਮਿਲ ਇੱਕ ਟੀਮ ਸੀ। ਔਰ ਇਹਨਾਂ ਟੀਮਾਂ ਦੀ ਦੁਸ਼ਵਾਰੀ ਵੀ ਅਸੀਂ ਉਸ ਟਾਈਮ ਮੀਡੀਆ ਦੇ ਨਾਲ ਵੀ ਸ਼ੇਅਰ ਕਰਦੇ ਰਹੇ ਕਿ ਕਿਵੇਂ ਇਹਨਾਂ ਟੀਮਾਂ ਨੇ 30 ਡੇਜ਼ 30 ਦਿਨ ਦੇ ਮੁਖਤਸਰ ਵਕਤ ਦੇ ਵਿੱਚ ਪੂਰੀ ਤਰ੍ਹਾਂ ਨਾਲ ਇਹ ਸਰਵੇ ਕੰਪਲੀਟ ਕੀਤਾ ਔਰ 5,96,000 ਲੋਕ ਖਾਨਦਾਨਾਂ ਦੀ ਇਨਫੋਰਮੇਸ਼ਨ ਇਹ ਇਕੱਠੀ ਹੋਈ। ਔਰ ਉਹਨਾਂ ਦਿਨਾਂ 'ਚ ਵੀ ਇਹਨਾਂ ਦੀ ਦੁਸ਼ਵਾਰੀ ਤੁਹਾਡੀ ਕੈਮਰਾ ਦੀ ਨਜ਼ਰ ਤੋਂ ਵੀ ਔਰ ਮੀਡੀਆ ਤੋਂ ਵੀ ਉਹ ਛੁਪੀ ਨਹੀਂ ਸੀ ਕਿ ਕਿਵੇਂ ਲੋਕ ਕਸ਼ਤੀਆਂ ਦੇ ਵਿੱਚ ਵੀ ਜਾ ਰਹੇ ਸਨ, ਪਾਣੀ ਦੇ ਵਿੱਚ ਵੀ ਨੰਗੇ ਪੈਰੀ ਵੀ ਇਹ ਜੁਆਇੰਟ ਸਰਵੇ ਟੀਮਸ, ਪਾਕਿਸਤਾਨ ਆਰਮੀ, तमाम ਲੋਕ ਇਹ ਤਾਂ ਕਿ ਮੁਤਾਸਰੀਨ ਦਾ ਉਹਨਾਂ ਦੀ ਦਹਲੀਜ਼ ਤੇ ਜਾ ਕੇ ਨੁਕਸਾਨ ਦਾ ਇਜ਼ਾਲਾ ਕੀਤਾ, ਨੁਕਸਾਨ ਦਾ ਸਰਵੇ ਕੀਤਾ ਜਾਏ। ਸਰ ਹੁਣ ਕੀ ਨੁਕਸਾਨ ਸਾਹਮਣੇ ਆਇਆ ਹੈ? ਅੱਛਾ, ਇਹ ਹੁਣ ਸਰਵੇ ਸਾਰਾ ਇੱਕ ਤੇ 30 ਦਿਨ ਦੀ ਬਿਲਕੁਲ ਕਲੀਲ ਮੁੱਦਤ ਵਿੱਚ ਪੂਰਾ ਹੋਇਆ। ਟੋਟਲ ਜਿਹੜਾ ਇਹਦੇ ਵਿੱਚ ਨੁਕਸਾਨਾਤ ਦਾ ਹੈ 14,60,000 ਏਕੜ ਜਿਹੜੀ ਜ਼ਰਈ ਜ਼ਮੀਨ ਹੈ, ਫਸਲਾਂ ਨੇ,
ਉਹ ਤਬਾਹ ਹੋਈਆਂ, ਜਿਨ੍ਹਾਂ ਦੀ ਰੀਅਲ ਟਾਈਮ ਸਾਡੇ ਕੋਲ ਇੱਕ ਇੱਕ ਚੀਜ਼ ਦੀ ਜੀਓ ਟੈਗਿੰਗ ਮੈਪਿੰਗ ਮੌਜੂਦ ਹੈ। ਇਹਦੇ ਵਿੱਚ ਵੀ ਸਭ ਨਾਲੋਂ ਵੱਡੀ ਜਿਹੜੀ ਫਸਲ 44% ਉਹ ਚਾਵਲ ਦੀ ਫਸਲ ਸੀ, ਜਿਹੜੀ ਤਕਰੀਬਨ 8.5 ਲੱਖ ਏਕੜ ਸਾਡੇ ਇਹ ਮੁxtਲਿਫ ਅਜ਼ਲਾ ਦੇ ਵਿੱਚ ਬਿਲਕੁਲ ਉਹਦੇ ਤੇ ਪਾਣੀ ਫਿਰ ਗਿਆ ਔਰ ਤਬਾਹ ਹੋਈ। ਫੋਲੋਡ ਬਾਏ ਉਸ ਤੋਂ ਬਾਅਦ ਮਕਈ ਦੀ ਜਿਹੜੀ ਫਸਲ ਸੀ ਇਹ 26% ਇਹ ਰਹੀ, ਉਸ ਤੋਂ ਬਾਅਦ ਕਪਾਹ 9% ਰਹੀ, 7% ਤਿਲੀ ਜਾਂ ਤਿਲ ਦੀ ਜਿਹੜੀ ਫਸਲ ਹੈ ਇਹ ਫਸਲਾਂ ਦਾ ਸਾਡਾ ਨੁਕਸਾਨ ਹੋਇਆ। ਉਸ ਤੋਂ ਬਾਅਦ ਜਦੋਂ ਘਰਾਂ ਦੀ ਗੱਲ ਆਈ, ਅਨਫੋਰਚੂਨੇਟਲੀ ਸਾਡੇ 5 ਦਰਿਆਵਾਂ ਦਾ ਜਿਹੜਾ ਫਲੱਡ ਪਲੇਨ ਹੈ ਇਹਦੇ ਵਿੱਚ ਬੜੇ ਪੁਰਾਣੇ ਦਿਹਾਤ ਆਬਾਦ ਨੇ ਔਰ ਹੁਣ ਜਿਹੜਾ ਟੋਟਲ ਹਾਊਸ ਹੋਲਡ ਯੂਨਿਟ ਦਾ ਨੁਕਸਾਨ ਹੋਇਆ ਇਹ ਵੀ ਤਕਰੀਬਨ 2.25 ਲੱਖ ਹਾਊਸ ਹੋਲਡ ਯੂਨਿਟਸ ਦਾ ਇਹਦੇ ਵਿੱਚ ਨੁਕਸਾਨ ਹੋਇਆ ਔਰ ਉਹਨਾਂ ਨੂੰ ਫਿਰ ਕੱਚਾ ਪੱਕਾ ਔਰ ਫੁੱਲੀ ਪਾਰਸ਼ਲੀ ਉਹ ਸਾਰੀ ਕੈਟਾਗਰੀਜ਼ ਦੇ ਹਿਸਾਬ ਨਾਲ ਵੰਡ ਪਾ ਕੇ ਔਰ ਉਹ ਵੰਡ ਵੀ ਫਿਰ ਬਕਾਇਦਾ ਉੱਥੇ ਮੌਕੇ ਤੇ ਸਰਵੇਅਰ ਨੇ ਜਾ ਕੇ ਉਹਦੀਆਂ 4 ਮੁxtਲਿਫ ਡਾਇਮੈਂਸ਼ਨਸ ਤੋਂ ਤਸਵੀਰਾਂ ਲੈਣੀਆਂ ਨੇ ਔਰ ਫਿਰ ਉਹ ਸਿਸਟਮ ਨਹੀਂ ਦੱਸਣਾ ਹੈ ਕਿ ਇਹ ਜੇ ਇਹਦੀ ਜ਼ਾਹਿਰੀ ਸੂਰਤ ਹਾਲ ਦੇ ਨਾਲ ਇਹ ਪਾਰਸ਼ਲ ਚ ਆਏਗਾ ਜਾਂ ਫੁੱਲ ਚ ਆਏਗਾ ਔਰ ਇਹ ਸਾਰੀਆਂ ਚੀਜ਼ਾਂ ਸਿਸਟਮ ਬੇਸਡ ਮੋਸਟ ਟਰਾਂਸਪੇਰੈਂਟ ਮੈਨਰ ਵਿੱਚ 30 ਦਿਨ ਦੇ ਵਿੱਚ ਸਰਵੇ ਖਤਮ ਹੋਇਆ ਔਰ ਨਾਲ ਹੀ ਚੀਫ ਮਿਨਿਸਟਰ ਪੰਜਾਬ ਨੇ ਆਖਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਕੰਪਨਸੇਸ਼ਨ ਦਾ ਤਰੀਕਾਕਾਰ ਹੈ ਔਰ ਕੰਪਨਸੇਸ਼ਨ ਦੇਣ ਦਾ ਅਮਲ ਉਹਦੇ ਵਿੱਚ ਵੀ ਡਿਲੇ ਨਾ ਆਵੇ। 20 ਤਰੀਕ ਨੂੰ ਚੀਫ ਮਿਨਿਸਟਰ ਪੰਜਾਬ ਖੁਦ ਦੀਪਾਲਪੁਰ ਤਸ਼ਰੀਫ ਲੈ ਗਏ 20 ਅਕਤੂਬਰ ਨੂੰ ਔਰ ਅਸਾਂ ਇਹਨੂੰ ਨਾਲ ਸਰਵੇ ਵੀ ਚੱਲ ਰਿਹਾ ਸੀ ਲੇਕਿਨ ਅਸਾਂ ਕੰਪਨਸੇਸ਼ਨ ਹੁਣ ਸਰਵੇ ਅੱਜ ਦੇ ਦਿਨ ਸਰਵੇ ਖਤਮ ਹੋ ਗਿਆ ਹੈ ਜਾਂ ਜੀ ਸਰਵੇ ਟੋਟਲ ਕੰਪਲੀਟਲੀ ਸਰਵੇ ਖਤਮ ਹੋ ਗਿਆ ਲੇਕਿਨ ਇਹਦੇ ਨਾਲ ਕਿਉਂਕਿ ਗ੍ਰੀਵੈਂਸ ਕਿ ਕਿਸੇ ਨੂੰ ਵੀ ਕੋਈ ਵੀ ਸ਼ਿਕਾਇਤ ਹੋਵੇ ਤੇ ਉਹ ਪੋਰਟਲ ਵੀ ਆਨਲਾਈਨ ਵੀ ਔਰ ਏਸੀ ਔਰ ਡੀਸੀਜ਼ ਦੇ ਦਫ਼ਾਤਰ ਦੇ ਵਿੱਚ ਵੀ ਕਾਊਂਟਰਸ ਬਣੇ ਨੇ ਉਹ ਜਿਹੜੇ ਵੀ ਕਿਸੇ ਮੁਤਾਸਰਾ ਖਾਨਦਾਨ ਨੂੰ ਸ਼ਖਸ ਨੂੰ ਕਿਸੇ ਵੀ ਕਿਸਮ ਦਾ ਕਿ ਮੇਰੀ ਕੰਪਨਸੇਸ਼ਨ ਮੈਨੂੰ ਪੂਰੀ ਨਹੀਂ ਮਿਲੀ ਹਾਲੇ ਤੱਕ ਮਿਲੀ ਨਹੀਂ ਜਾਂ ਇਹਦੇ 'ਚ ਇਹ ਕੋਈ ਮੇਰਾ ਪ੍ਰੋਬਲਮ ਹੈ ਉਹ तमाम ਜਿਹੜੀਆਂ ਦਰਖਾਸਤਾਂ ਨੇ ਉਹਨਾਂ ਤੇ 7 ਦਿਨ ਦੇ ਵਿੱਚ ਡਿਪਟੀ ਕਮਿਸ਼ਨਰ ਕੰਸਰਨਡ ਉਹਦੇ ਕੋਲੋਂ ਪੀਡੀਐਮ ਪੰਜਾਬ ਫੈਸਲਾ ਇੰਸ਼ੋਰ ਕਰਾ। ਤਾਹਾ ਸਾਹਿਬ ਸਲਾਦ ਦੇ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਤਨਜ਼ੀਮ ਹੈ ਮਰਕਜ਼ੀ ਮੁਸਲਿਮ ਲੀਗ ਉਹਨੇ ਵੀ ਬੜਾ ਕੰਮ ਕੀਤਾ ਹੈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਲਾਹੌਰ ਥੀਮ ਪਾਰਕ ਦੇਖਦੇ ਰਹੇ ਹਾਂ। ਇਹ ਦੱਸੋ ਕਿ ਜਿਸ ਤਰ੍ਹਾਂ ਕਿ ਸਾਡੇ ਡੀਜੀ ਪੀਡੀਐਮ ਫਰਮਾ ਰਹੇ ਨੇ ਕਿ ਉਹਨਾਂ ਨੇ ਪੂਰਾ ਇੱਕ ਤਸਵੀਰ ਦੱਸੀ ਹੈ ਕਿ ਅਸੀਂ ਬੜਾ ਕੰਮ ਕੀਤਾ ਹੈ, ਤੁਸੀਂ ਵੀ ਮੈਦਾਨ ਚ ਰਹੇ ਹੋ, ਤੁਸੀਂ ਹਕੂਮਤ ਦੀ ਇਮਦਾਦੀ ਸਰਗਰਮੀਆਂ ਦੇ ਬਾਰੇ ਮੁਤਮਿਨ ਹੋ ਜਾਂ ਸਮਝਦੇ ਹੋ ਕਿ ਕੁਝ ਚੀਜ਼ਾਂ ਜਿਹੜੀਆਂ ਸਨ ਉਹ ਬਿਹਤਰ ਹੋ ਸਕਦੀਆਂ ਸਨ? ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਇੱਥੇ ਗੱਲ ਕਰਨ ਦਾ ਮੌਕਾ ਦਿੱਤਾ। ਪੰਜਾਬ ਦਾ ਸੈਲਾਬ ਦਾ ਸਿਲਸਿਲਾ ਤਾਂ ਖੈਬਰ ਪੀਕੇ ਤੋਂ ਸ਼ੁਰੂ ਹੋਇਆ ਸੀ, ਫਿਰ ਉਸ ਤੋਂ ਬਾਅਦ ਜੀਬੀ ਚਲਾ ਗਿਆ ਔਰ ਫਿਰ ਪੰਜਾਬ ਦੇ ਵਿੱਚ 3 ਦਰਿਆਵਾਂ ਤੋਂ ਜਿਹੜਾ ਨਾ ਉਹਦੀ ਫਲੱਡ ਦੀ ਐਂਟਰੀ ਅਸੀਂ ਦੇਖਿਆ ਨਾਲ ਹੀ ਤਕਰੀਬਨ ਹੋਈ ਔਰ 28 ਜ਼ਿਲ੍ਹੇ ਤਕਰੀਬਨ ਮੁਤਾਸਿਰ ਹੋਏ ਨੇ। ਮੈਨੂੰ ਆਪ ਵੀ ਹਰ ਜ਼ਿਲ੍ਹੇ ਦੇ ਵਿੱਚ ਔਰ ਹਰ ਜ਼ਿਲ੍ਹੇ ਦੇ ਜਿਹੜੀ ਜਿੱਥੋਂ ਦਰਿਆ ਗੁਜ਼ਰ ਰਿਹਾ ਸੀ ਔਰ ਜਿੱਥੇ ਦਰਿਆਵਾਂ ਨੇ ਤਬਾਹੀ ਫੈਲਾਈ ਹੈ ਮੈਨੂੰ ਆਪ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਮੈਂ ਆਪ ਜਾ ਕੇ ਤਕਰੀਬਨ ਸੂਰਤ ਹਾਲ ਸਾਰੀ ਵੀ ਦੇਖੀ ਹੈ। ये नहीं समझ लो कि हडमराला पंजाब तो लैके गुजरात वजीराबाद सियालकोट और उस तो बाद गुजराला और फिर थले उसके बाद हाफजाबाद चनेओट चंग और मुल्तान और इसी तरह अगर असी रावी की गल करिए तो ओकाड़ा तक इतों लाहौर तो उस तो बाद असी सतलुज की गल करिए तो ਜਿਹੜਾ ਨਾ ਜਿਹੜੀ ਕੀ ਨਾਮ ਹੈ ਆਪਣਾ ਕਸੂਰ ਤੋਂ ਗੰਡਾ ਸਿੰਘ ਤੋਂ ਜਿਹੜਾ ਦਰਿਆ ਦਾਖਲ ਹੁੰਦਾ ਔਰ ਉਸ ਤੋਂ ਬਾਅਦ ਅੱਗੇ ਜਾਂਦਾ ਪਾਕਪਤਨ ਔਰ ਫਿਰ ਬਾਵਲ ਨਗਰ ਇੱਕ ਤਰਫੋਂ ਦੂਸਰੀ ਤਰਫੋਂ ਬਾਵਲਪੁਰ ਔਰ ਇਸ ਸਾਈਡ ਤੋਂ ਬੁਰੇਆਲਾ ਔਰ ਲੋਧਰਾ ਔਰ ਫਿਰ ਜਨਾਬ ਇਹ ਸਾਰੀ ਤਕਰੀਬਨ ਅਲੀਪੁਰ ਤੱਕ ਜਿੰਨੀ ਦੇਰ ਤੱਕ ਦਰਿਆ ਸੈਲਾਬ ਉਤਰੇ ਨਹੀਂ ਅੱਲਾਹ ਤਾਲਾ ਨੇ ਕੰਮ ਦਾ ਜਿਹੜਾ ਦਾ ਮੌਕਾ ਦਿੱਤਾ ਹੈ। और तकरीबन इस दौरान जड़ा मरकज़ी मुस्लिम लीग ने लोगों की मदद के नाल और अपने कारकुनान मुतहरक करके और लोगों ग्राउंड के उपर एक्टिव करके जड़ा काम किया मैं मुख्तसर उसका दस देना। तकरीबन जड़ा सब तो पहला मरला तो रेस्क्यू का है जिस तरह दस रहे सन PDMA के हवाले नाल के जी रेस्क्यू मुतहरक रही है। बिल्कुल असी जाहिर है गौरमेंट तो नहीं है ना ही साढ़े वसाइल ने लेकिन तकरीबन 63 बोट साड़ियाँ सन जड़ियाँ थ्रू आउट पूरा महीना 1.5 लोगों को रेस्क्यू कर दिया रही ने तकरीबन 1,80,000 लोगों को असी रेस्क्यू किया और साडा जिहड़ा रेस्क्यू ऑपरेशन चलता रहा साडी हमेशा तो रीत रिवायत रही है कि असी प्रोटोकॉल्स नूं बालातर रख के ही जिहड़ा ना दिन रात ठीक है इस चीज़ की तमीज़ के बगैर जिथे कॉल आई है और जिथे एक फैमिली की कॉल आती सी कि जी सानू रेस्क्यू करो असी 2 बंदे 3 बंदे जो बोट उत्थे पहुँचती सी तो उत्थे 30 बंदे 35 इन्नी कैपेसिटी जड़ा ना स्पीड बोट्स की होंदी है
ਤਕਰੀਬਨ 1,80,000 ਬੰਦਾ ਅਸੀਂ ਜਨਾਬ ਰੈਸਕਿਊ ਕੀਤਾ ਹੈ। ਔਰ ਰੈਸਕਿਊ ਤੋਂ ਬਾਅਦ ਅਗਲਾ ਜਿਹੜਾ ਮਰਲਾ ਚੂੰਕਿ ਰਿਲੀਫ ਦਾ ਹੁੰਦਾ ਹੈ, ਉਹਨਾਂ ਨੂੰ ਪੱਕਾ ਪਕਾਇਆ ਖਾਣਾ ਦੇਣ ਦੀ ਗੱਲ ਹੁੰਦੀ ਹੈ, ਤੇ 38 ਲੱਖ ਲੋਕਾਂ ਨੂੰ ਅਸੀਂ ਜਿਹੜਾ ਨਾ ਕੁਕਡ ਮੀਲ ਜਿਹੜਾ ਨਾ ਫਰਾਹਮ ਕੀਤਾ ਹੈ ਟੋਟਲ। ਔਰ ਉਸ ਤੋਂ ਬਾਅਦ ਸਿਹਤ ਦਾ ਬਹੁਤ ਬੜਾ ਮਸਲਾ ਜ਼ਾਹਿਰ ਹੋ ਜਾਂਦਾ ਹੈ। ਉੱਥੇ ਵਬਾਈ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਜਾਂਦੀਆਂ ਔਰ ਜਲਦੀ ਅਮਰਾਜ਼ ਨੇ, ਬੇਸ਼ੁਮਾਰ ਅੱਖਾਂ ਦੀਆਂ ਬਿਮਾਰੀਆਂ ਨੇ ਔਰ ਬੇਸ਼ੁਮਾਰ, ਤੇ ਤਕਰੀਬਨ ਅਸੀਂ ਕੋਈ 7 ਤੋਂ 8 ਲੱਖ ਲੋਕਾਂ ਨੂੰ ਫ੍ਰੀ ਐਮਰਜੈਂਸੀ ਦੀ ਜਿਹੜੀ ਮੈਡੀਕਲ ਦੀ ਸਹੂਲਤ ਹੈ ਉਹ ਦੇਣ ਦੀ ਅਸੀਂ ਜਿਹੜਾ ਨਾ ਕੋਸ਼ਿਸ਼ ਕੀਤੀ ਹੈ। ਔਰ ਉਸ ਤੋਂ ਬਾਅਦ ਖੈਮਾ ਬਸਤੀਆਂ ਦਾ ਅਗਲਾ ਮਸਲਾ ਆਉਂਦਾ ਹੈ। ਤਕਰੀਬਨ ਅਸੀਂ 43 ਟੈਂਟ ਵਿਲੇजेस ਅਸੀਂ ਕਾਇਮ ਕੀਤੇ ਨੇ ਔਰ ਤਕਰੀਬਨ ਹਰ ਜਗ੍ਹਾ ਤੇ, ਬਲਕਿ ਇੱਕ ਜ਼ਿਲ੍ਹੇ ਦੇ ਵਿੱਚ, ਮੈਂ ਬਹਾਵਲਪੁਰ ਦੇ ਵਿੱਚ 5 ਸਾਡੀਆਂ ਖੈਮਾ ਬਸਤੀਆਂ ਚੱਲ ਰਹੀਆਂ ਸਨ। ਸਿਰਫ ਜਲਾਲਪੁਰ ਦੇ ਵਿੱਚ ਸਾਡੀਆਂ ਤਕਰੀਬਨ 4 ਖੈਮਾ ਬਸਤੀਆਂ। ਅਸੀਂ 40,000 ਤੋਂ ਜ਼ਾਇਦ ਇੱਥੇ ਰਾਂਗੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੇ ਗੱਲ ਕਰਾਂਗੇ ਥੀਮ ਪਾਰਕ ਦੇ ਮੁਤਸਰੀਨ ਦੇ ਨਾਲ, ਜਿਨ੍ਹਾਂ ਦਾ ਬੜਾ ਸ਼ਿਕਵਾ ਹੈ ਹੁਕੂਮਤ ਪੰਜਾਬ ਨਾਲ ਕਿ ਉਹਨਾਂ ਦੇ ਕੀ ਸ਼ਿਕਾਇਤ ਨੇ। ਉਹ ਕਹਿੰਦੇ ਨੇ ਸਾਡਾ ਸਰਵੇ ਕੁਝ ਲੋਕਾਂ ਦਾ ਹੋਇਆ ਨਹੀਂ ਹੈ, ਜਿਨ੍ਹਾਂ ਦਾ ਹੋਇਆ ਹੈ ਉਹ ਅੱਜ ਤੱਕ ਇੰਤਜ਼ਾਰ ਕਰ ਰਹੇ ਇਮਦਾਦ ਦਾ। ਤੇ ਬ੍ਰੇਕ ਤੋਂ ਬਾਅਦ ਆ ਕੇ ਤੇ ਥੀਮ ਪਾਰਕ ਦੇ ਲੋਕਾਂ ਦੀ ਦੁੱਖ ਦਰਦ ਦੀ ਕਹਾਣੀ ਸੁਣਾਂਗੇ। ਬ੍ਰੇਕ ਤੋਂ ਬਾਅਦ ਵਾਪਸ ਜੀ ਆਇਆ ਨੂੰ। ਅੱਛਾ, ਜੋ ਸਲਾਬ ਆਇਆ ਸੀਗਾ, ਐਡਾ ਵੱਡਾ ਹੜ੍ਹ ਸੀਗਾ, ਤੇ ਉਸ ਟਾਈਮ ਲਾਹੌਰ ਜਿਹੜਾ ਹੈ ਉਹਦੀ ਇੱਕ ਆਬਾਦੀ ਹੈ ਥੀਮ ਪਾਰਕ, ਜਿਹੜੀ ਸਭ ਤੋਂ ਜ਼ਿਆਦਾ ਮੁਤਾਸਰ ਹੋਈ ਸੀਗੀ। ਔਰ ਅਸੀਂ ਖੁਦ ਵੀ ਜਾ ਕੇ ਬਤੌਰ ਸਾਫੀ ਅਸੀਂ ਵੀ ਵੇਖਿਆ ਸੀਗਾ ਉੱਥੇ ਜੋ ਹਾਲਾਤ ਬਣੇ ਹੋਏ ਸਨ। 14 15 ਫੁੱਟ ਪਾਣੀ ਜਿਹੜਾ ਸੀਗਾ ਕਈ ਇਲਾਕਿਆਂ 'ਚ ਖਲੋਤਾ ਹੋਇਆ ਸੀਗਾ। ਅੱਜ ਵੀ ਉਸ ਆਬਾਦੀ ਦੇ ਲੋਕ ਜਿਹੜੇ ਨੇ ਉੱਥੇ ਜਾ ਕੇ ਵੇਖੋ ਤੇ ਕੁਝ ਹਿੱਸਿਆਂ ਦੇ ਵਿੱਚ ਪਾਣੀ ਵੀ ਖਲੋਤਾ ਹੋਇਆ ਤੇ ਲੋਕਾਂ ਦੀ ਸ਼ਿਕਾਇਤ ਵੀ ਬਹੁਤ ਜ਼ਿਆਦਾ ਨੇ। ਸਾਡੇ ਨਾਲ ਮੌਜੂਦ ਨੇ ਥੀਮ ਪਾਰਕ ਦੀ ਜਿਹੜੀ ਰੈਬਰ ਸੁਸਾਇਟੀ ਉਹਨਾਂ ਦੀ ਫਲਾਈ ਤਨਜ਼ੀਮ ਹੈ, ਉਹਦੇ ਰਹਿਨੁਮਾ ਮੁਖਤਾਰ ਸਾਹਿਬ। ਮੁਖਤਾਰ ਸਾਹਿਬ, ਇਹ ਦੱਸੋ ਕਿ ਤੁਹਾਡੇ ਨਾਲ ਜੋ ਬੀਤੀ ਉਸ ਵਕਤ, ਉਸ ਤੋਂ ਬਾਅਦ ਕੀ ਵਾਅਦੇ ਕੀਤੇ ਗਏ ਤੇ ਅੱਜ ਤੁਸੀਂ ਕਿੱਥੇ ਖਲੋਤੇ ਹੋ? ਕਿਆ ਤੁਹਾਡਾ ਸਰਵੇ ਜਿਹੜਾ ਤੁਸੀਂ ਮੁਤਮਿਨ ਹੋ, ਲੋਕਾਂ ਨੂੰ ਇਮਦਾਦ ਮਿਲ ਗਈ ਹੈ, ਪਾਣੀ ਮੁਕੰਮਲ ਤੌਰ ਤੇ ਨਿਕਲ ਗਿਆ? ਜੀ, ਬਿਸਮਿल्लाहिर्रहमानिर्रहीम। बहुत शुक्रिया जनाब, ਤੁਸੀਂ ਸਾਡੀ ਇਸ ਗਰੀਬ ਸੁਸਾਇਟੀ ਦੀ, ਗਰੀਬ ਆਵਾਮ ਦੀ ਆਵਾਜ਼ ਬਣੇ ਔਰ ਮੌਕਾ ਫਰਾਹਮ ਕੀਤਾ। ਅਗੇਨ ਸ਼ੁਕਰੀਆ। अच्छा जनाब, इस तरह है कि हुकूमत पंजाब ने, मैं सब तो पहले अर्ज़ कर दिया कि पानी की निकासी के हवाले नाल जो इकदामात कीते ने, स्पैशली चीफ मिनिस्टर साहबा ने, वो साड़ी तवक्को भी नहीं सी, कोई सोच भी नहीं सी सकता जितना पानी सी, जितना ज़्यादा पानी सी कि कम से कम जिहड़ा पानी सी थीम पार्क च वो हैगा सी 8 फुट, मैक्सिमम पानी सी 22 तो 23 फुट तक। 22 ਤੋਂ 23 ਫੁੱਟ 22 ਤੋਂ 23 फुट तक डीप एरिया जिहड़ा खालिद बिन वलीद ब्लॉक वगैरह वाली ब्लॉक, उत्थे 22 ਤੋਂ 23 फुट पानी सी। और अगर पंजाब हुकूमत और हुकूमती अदारे बर वक्त इकदामात ना करते, मुतहरक ना होंदे, तो इत्थे 5 साल भी पानी नहीं सी निकलना। चीफ मिनिस्टर साहबा ने सख्त हदायत सन उन्हां दियां तमाम अदारियां नूं, और उस तरह ही उन्हां दी हदायत ते तमाम अदारियां ने अमल करदियां होइयां फौरी तौर पर पानी की निकासी का अमल शुरू किया। और तखीर जरूर हुई, उहदे च तखीर जरूर हुई, लेकिन शुक्र अल्हम्दुलिल्लाह कि पानी की निकासी होगी मैक्सीमम। इस वक्त पानी की निकासी जी है वो चंद एक ब्लॉक्स में पानी मौजूद है। उसकी वजह है कि मकामी सतह के उत्ते कोई साढ़े कोल वसाइल नहीं है, ना कोई मशीनरी है डी वाटरिंग वास्ते। हुकूमत की मशीनरी सी वो काफ़ी अच्छा वड्डा सैटअप लगाया सी वासा ने डी वाटरिंग का, वो लै गए। अगर वो 4-5 दिन मजीद उत्थे मशीनां चलदियां रहिंदियां तो पानी टोटली निकासी हो जानी सी और सारे ब्लॉक्स और सारे घर जिहड़े सी दोबारा वो खुश्क हो जाना और लोग अपने घरां दे विच आबाद हो जाना। हुण जिथे पानी खड़ा जिन ब्लॉक्स दे विच उत्थे है वे कि लोग घरां च नहीं जा सकते, शदीद सर्दी है, बाहर खैमिਆਂ 'ਚ कई बैठे ने, कई किराए के उत्ते जाके रहिंदे पए ने, खवातीन ने, बजुर्ग ने, बच्चे ने। फिर उस तो बाद पानी खड़ा होने की वजह नाल डेंगी, मलेरिया और दीगर अमराज जिहड़ियां ने वो फैल रही ने, लोग इंतहाई मुश्किलात का शिकार ने। उस तो बाद अगर असी सर्वे के हवाले नाल गल करने हैं तो सर्वे का यह वे कि सर्वे जिहड़ा शुरू च होया है वो मैक्सीमम घरों का हो गया सी, और उहदे च होया ये वे कि जिस एरिए दे विच पानी खड़ा सी, जिन ब्लॉक्स दे विच पानी खड़ा सी, जिथे रसाई नहीं सी,
ਸਰਵੇ ਟੀਮਾਂ ਨਹੀਂ ਸੀ ਜਾ ਸਕਦੀਆਂ, ਉਹਨਾਂ ਦਾ ਸਰਵੇ ਰਹਿ ਗਿਆ ਸੀ, ਜਿਨ੍ਹਾਂ ਦੀ ਤਾਦਾਦ ਤਕਰੀਬਨ 1000 ਪਲੱਸ ਹੈ ਘਰਾਂ ਦੀ। ਅਸੀਂ ਫਿਰ ਉਹਦਾ ਇਹ ਕੀਤਾ ਕਿ ਅਸੀਂ तमाम ਲੋਕਾਂ ਨੂੰ ਦੱਸਿਆ ਕਿ ਤੁਸੀਂ ਡੀਸੀ ਸਾਹਿਬ ਦੇ ਦਫ਼ਤਰ ਜਾ ਕੇ ਦਰਖਾਸਤਾਂ ਦਿਓ। ਉਹਦੇ ਵਿੱਚ ਅਸੀਂ ਕੁਝ ਦਰਖਾਸਤਾਂ ਉੱਥੋਂ ਇਕੱਠੀਆਂ ਕਰਕੇ ਕਲੈਕਟ ਕਰਕੇ ਸਾਰੇ ਲੋਕਾਂ ਨੂੰ ਮਤਲਬ ਕਿ ਨਾ ਉੱਥੇ ਦਫ਼ਤਰ ਜਾਣਾ ਪਵੇ, ਤਕਲੀਫ ਤੋਂ ਬਚਾਉਣ ਵਾਸਤੇ ਆਪਣੀ ਆਵਾਮ ਨੂੰ ਦਰਖਾਸਤਾਂ ਅਸੀਂ ਕੁਝ ਜਮ੍ਹਾਂ ਕਰਵਾਈਆਂ। ਕੁਝ ਲੋਕ ਆਪਣੀ ਮਦਦ ਆਪ ਦੇ ਤਹਿਤ ਲੈ ਕੇ ਗਏ। ਇਹ ਤਕਰੀਬਨ 1000 ਪਲੱਸ ਦਰਖਾਸਤਾਂ ਗਈਆਂ, ਜਿਹਦੇ ਵਿੱਚੋਂ ਪਿਛਲੇ ਹਫਤੇ ਵਾਲੇ ਦਿਨ ਸਰਵੇ ਕਲੋਜ਼ ਹੋ ਗਿਆ। ਉਹਦੇ ਚੋਂ 530 ਘਰਾਂ ਦਾ ਸਰਵੇ ਹੋਇਆ ਦੁਬਾਰਾ 1000 ਦੇ ਵਿੱਚੋਂ 1000 ਦੇ ਵਿੱਚੋਂ 5030 ਘਰਾਂ ਦਾ ਦੁਬਾਰਾ ਸਰਵੇ ਹੋਇਆ। ਪਿਛਲੇ ਹਫਤੇ ਵਾਲੇ ਦਿਨ ਤੱਕ ਕਲੋਜ਼ ਹੋ ਗਿਆ। ਅਜੇ ਜਿਹੜਾ ਇਸ ਵੇਲੇ ਸਰਵੇ ਰਹਿੰਦਾ ਹੈ ਉਹ ਤਕਰੀਬਨ 500 ਘਰਾਂ ਦਾ ਰਹਿੰਦਾ ਹੈ, ਜਿਹੜਾ ਨਹੀਂ ਹੋ ਸਕਿਆ, ਜਿਨ੍ਹਾਂ ਦੀਆਂ ਦਰਖਾਸਤਾਂ ਗਈਆਂ ਹੋਈਆਂ ਨੇ, ਦਰਖਾਸਤਾਂ ਮੌਜੂਦ ਨੇ। ਸਾਡੀ ਗੁਜ਼ਾਰਿਸ਼ ਹੈ ਹਕੂਮਤ ਨੂੰ ਕਿ ਇਹਨਾਂ ਦਾ ਵੀ ਜਿਹੜਾ ਹੈ ਸਰਵੇ ਹੋਵੇ। ਇਹ ਘਰ ਪਾਣੀ 'ਚ ਡੁੱਬੇ ਸਨ ਸਾਰੇ, ਅਜੇ ਵੀ ਪਾਣੀ ਦੇ ਵਿੱਚ ਨੇ, ਤੇ ਇਹਨਾਂ ਦਾ ਕਿਸੇ ਵੀ ਤਰੀਕੇਕਾਰ ਨਾਲ ਸਰਵੇ ਹੋ ਅੱਛਾ ਜਾਏ। ਮੁਖਤਾਰ ਸਾਹਿਬ ਇੱਥੇ ਦੱਸੋ, ਸਾਡੇ ਨਾਲ ਕਾਠੇ ਸਾਹਿਬ ਮੌਜੂਦ ਨੇ, ਇਹਨਾਂ ਦੇ ਤਰਜਮਾਨ ਨੇ ਕੱਲ੍ਹ ਖਬਰ ਜਾਰੀ ਕੀਤੀ ਜਿਹਦੇ ਮੁਤਾਬਕ ਥੀਮ ਪਾਰਕ ਸੁਸਾਇਟੀ ਦੇ ਜਿਹੜੇ ਮੁਤੱਸਰੀਨ ਉਹਨਾਂ ਨੂੰ 30 ਕਰੋੜ ਰੁਪਇਆ ਵੰਡਿਆ ਗਿਆ ਇਮਦਾਦ ਦਾ। ਕਿਆ ਤੁਹਾਡੀ ਆਬਾਦੀ ਦੇ ਲੋਕਾਂ ਨੂੰ 30 ਕਰੋੜ ਰੁਪਇਆ ਲੱਭ ਗਿਆ? ਪੈਸੇ ਲੱਭੇ ਨੇ ਸਰਵੇ ਤੋਂ ਬਾਅਦ? ਸਰ ਇਸ ਤਰ੍ਹਾਂ ਹੈ ਕਿ ਇਹ ਆਪਣੇ ਰਿਕਾਰਡ ਦੇ ਮੁਤਾਬਕ ਦਰੁਸਤ ਕਹਿ ਰਹੇ ਹੋਣਗੇ, ਲੇਕਿਨ ਗੁਜ਼ਾਰਿਸ਼ ਇਹ ਵੇ ਕਿ ਮੇਰੇ ਕੋਲ ਇਹ ਡਾਟਾ ਮੌਜੂਦ ਹੈ। ਕੁਝ ਸ਼ਾਰਟ ਟਾਈਮ ਚੰਦ ਘੰਟਿਆਂ ਜਿਹੜਾ ਲੋਕਾਂ ਨੇ ਸਾਨੂੰ ਇਹ ਡਾਟਾ ਦਿੱਤਾ ਹੈ, ਲਿਖਵਾਇਆ ਫੋਨ ਦੇ ਜ਼ਰੀਏ, ਆਪਣੇ ਆਈਡੀ ਕਾਰਡ ਨੰਬਰ, ਮੋਬਾਈਲ ਨੰਬਰ, ਘਰ ਦਾ ਐਡਰੈਸ ਔਰ ਜਿਹੜਾ ਉਹਨਾਂ ਦਾ ਮਸਲਾ ਹੈ, ਇਹਦੇ 'ਚ ਇਹ ਵੇ तमाम ਡਾਟੇ ਦੇ ਵਿੱਚ ਇਹ ਚੰਦ ਘੰਟਿਆਂ ਦੇ ਵਿੱਚ ਆਇਆ ਸਾਡੇ ਕੋਲ। ਸਹੀ। ਔਰ ਇਹਦੇ 'ਚ ਹੋਇਆ ਇਹ ਵੇ ਕਿ ਇਹ तमाम ਲੋਕ ਉਹ ਨੇ ਕਿ ਜਿਨ੍ਹਾਂ ਦਾ ਸਰਵੇ ਤੇ ਹੋ ਗਿਆ ਸੀ, ਲੇਕਿਨ ਉਹਨਾਂ ਨੂੰ ਅਜੇ ਤੱਕ ਨਾ ਕੋਈ ਕਾਲ ਆਈ, ਨਾ ਮੈਸੇਜ ਆਇਆ, ਨਾ ਪੈਸੇ ਮਿਲੇ। ਸਹੀ ਹੈ। ਔਰ ਇਹਦੇ ਵਿੱਚ 10% ਉਹ ਲੋਕ ਨੇ ਕਿ ਜਿਨ੍ਹਾਂ ਨੂੰ ATM ਕਾਰਡ ਮਿਲ ਗਿਆ, ਅੱਛਾ, ਜਾਂ ਉਹਨਾਂ ਨੂੰ ਚੈੱਕ ਮਿਲ ਗਏ ਨੇ, ਜਿਹੜੇ ਹੁਣ ਰੀਸੈਂਟਲੀ ਦੇ ਰਹੇ ਨੇ, ਚੈੱਕ ਦੇ ਰਹੇ ਨੇ, ਔਰ ਉਹਨਾਂ 'ਚ ਪੈਸੇ ਨਹੀਂ ਹੈਗੇ। ATM ਕਾਰਡ ਜਿਹੜੇ ਨੇ ਉਹ ਬੈਂਕ 'ਚ ਜਾਂਦੇ ਨੇ ਤੇ ਉੱਥੋਂ ਉਹਦੇ 'ਚ ਪੈਸੇ ਨਹੀਂ ਹੈਗੇ। ਚੈੱਕ ਕੁਝ ਦੋਸਤਾਂ ਨੇ ਜਮ੍ਹਾਂ ਕਰਵਾਏ ਨੇ ਆਪਣੇ ਅਕਾਊਂਟ ਖੁਲਵਾ ਕੇ, ਔਰ ਉਹ ਕੈਸ਼ ਨਹੀਂ ਹੋ ਸਕੇ। ਇਹ ਪ੍ਰੋਬਲਮ ਬਹੁਤ ਜ਼ਿਆਦਾ ਆ ਰਿਹਾ ਹੈ। ਔਰ ਜਿਹੜੇ ਲੋਕਾਂ ਦਾ ਅਜੇ ਪੈਸੇ ਰਹਿੰਦੇ ਨੇ, ਸਰਵੇ ਹੋ ਚੁੱਕਿਆ, ਜਿਨ੍ਹਾਂ ਨੂੰ ਕਾਲਸ ਨਹੀਂ ਆ ਰਹੀਆਂ ਜਾਂ ਕੋਈ ਬੈਂਕ ਵੱਲੋਂ ਉਹ ਮਾਲੂਮਾਤ ਲੈਂਦੇ ਨੇ ਤੇ ਉਹ ਕਹਿੰਦੇ ਨੇ ਜੀ ਸਾਡੇ ਕੋਲ ਤੁਹਾਡਾ ਲਿਸਟ ਵਿੱਚ ਨਾਮ ਨਹੀਂ ਹੈਗਾ। ਕੁਝ ਦੋਸਤ ਜਾਂਦੇ ਨੇ, ਸਾਡੇ ਆਵਾਮ ਜਾਂਦੇ ਨੇ AC ਸਾਹਿਬ ਦੇ ਦਫ਼ਤਰ ਪਤਾ ਕਰਨ ਕਿ ਵੀ ਉੱਥੋਂ ਪਤਾ ਕਰੋ ਜਾ ਕੇ ਤੁਹਾਡਾ ਉਹ ਸਰਵੇ ਜਿਹੜਾ ਹੋਇਆ ਸੀ ਉਹਦਾ ਰਿਕਾਰਡ ਵਿੱਚ ਸਟੇਟਸ ਕੀ ਹੈਗਾ, ਤੇ ਉੱਥੋਂ ਪਤਾ ਚੱਲਦਾ ਹੈ ਕਿ ਤੁਹਾਡਾ ਰਿਕਾਰਡ ਦੇ ਵਿੱਚ ਨਾਮ ਹੀ ਕੋਈ ਨਹੀਂ ਹੈਗਾ। ਜਿਨ੍ਹਾਂ ਦਾ ਨਾਮ ਹੈਗਾ AC ਸਾਹਿਬ ਦੇ ਦਫ਼ਤਰ ਜਾਂਦੇ ਨੇ, ਉਹ ਕਹਿੰਦੇ DC ਸਾਹਿਬ ਕੋਲ ਚਲੇ ਜਾਓ, ਉੱਥੇ ਜਾਂਦੇ ਨੇ, ਉਹ PDM ਦੇ ਆਫਿਸ ਵਾਲੇ ਰੈਫਰ ਕਰਦੇ ਨੇ। ਗਰੀਬ ਲੋਕ ਨੇ, ਅਨਪੜ੍ਹ ਲੋਕ ਨੇ, ਸਾਡੇ ਸੁਸਾਇਟੀ ਦੇ ਮੋਸਟਲੀ ਮਜ਼ਦੂਰ ਲੋਕ ਨੇ, ਖਵਾਤੀਨ ਨੇ, ਬਜ਼ੁਰਗ ਨੇ, ਪਹਿਲੇ ਹੀ ਉਹ ਬੇਯਾਰੋ ਮਦਦਗਾਰ ਨੇ, ਘਰ ਉਹਨਾਂ ਦੇ ਡੁੱਬ ਗਏ। ਘਰ ਦਾ ਟੋਟਲੀ ਜਿਹੜਾ ਸਮਾਨ ਸੀ ਉਹ ਕੋਈ 98% ਲੋਕਾਂ ਦਾ ਬਚੇ ਹੀ ਨਹੀਂ, ਸਾਰਾ ਖਤਮ ਹੋ ਗਿਆ। ਜਿਨ੍ਹਾਂ ਕੋਈ 2% ਲੋਕਾਂ ਨੇ ਕੱਢ ਲਿਆ ਜਾਂ ਉੱਤੇ ਡਬਲ ਟ੍ਰਿਪਲ ਸਟੋਰੀ ਸੀ ਕੋਈ ਬਚ ਗਿਆ, ਬਾਕੀ ਉੱਥੋਂ ਕੁਝ ਵੀ ਨਹੀਂ ਬਚਿਆ। ਕਾਠੀ ਸਾਹਿਬ ਇਹ ਜਿਸ ਤਰ੍ਹਾਂ ਥੀਮ ਪਾਰਕ ਦੇ ਦੋਸਤ ਦੱਸਦੇ ਪਏ ਨੇ, ਜ਼ਾਹਿਰ ਗੱਲ ਹੈ ਕਿ ਉੱਥੇ ਰਹਿੰਦੇ ਪਏ ਨੇ ਮਸਾਇਲ, ਤੁਹਾਡਾ ਆਪਣਾ ਦਾਵਾ ਆਪਣੀ ਜਗ੍ਹਾ ਤੇ। ਥੀਮ ਪਾਰਕ ਦੇ ਹਵਾਲੇ ਦੇ ਨਾਲ ਤੁਹਾਡਾ ਮਹਿਕਮੇ ਦਾ ਕਲੇਮ ਕੀ ਹੈ ਜੀ? ਇਹਨੂੰ ਫਿਰ ਇੱਕ ਵਾਰੀ ਓਵਰਆਲ ਹੋਲਿਸਟਿਕ ਮੈਨਰ ਵਿੱਚ ਜੇ ਮੈਂ ਕੁਇਕਲੀ ਗੁਜ਼ਾਰਿਸ਼ ਕਰਾਂ ਤੇ ਹੁਣ ਤੱਕ ਹਕੂਮਤ ਪੰਜਾਬ 45 ਤੋਂ 50 ਅਰਬ ਰੁਪਇਆ ਸੈਲਾਬ ਮੁਤਾਸਰੀਨ ਨੂੰ ਦੇ ਚੁੱਕੀ ਹੈ। 11,500 ਜਿਹੜੀਆਂ ਟੀਮ ਸਨ, ਉਹਦੇ 'ਚ ਬਾਕੀ ਮਹਿਕਮਿਆਂ ਦੇ ਨਾਲ ਪਾਕਿਸਤਾਨ ਫੌਜ ਦੇ ਵੀ ਨੁਮਾਇੰਦੇ ਉਹਨਾਂ ਦੇ ਵਿੱਚ ਸ਼ਾਮਲ ਸਨ, ਜਿਹੜੀਆਂ ਪੂਰੇ ਮਹੀਨੇ ਤੋਂ ਵੀ ਕੁਝ ਦਿਨ ਉੱਤੇ ਇਸ तमाम ਇਲਾਕਿਆਂ ਦੇ ਵਿੱਚ ਰਹੀਆਂ। ਸਹੀ। ਔਰ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਸ਼ੁਰੂ 'ਚ ਗੁਜ਼ਾਰਿਸ਼ ਕੀਤੀ ਕਿ ਚੀਫ ਮਿਨਿਸਟਰ ਪੰਜਾਬ ਦੀ ਹਦਾਇਤ ਦੇ ਉੱਤੇ ਸਰਵੇ ਤੋਂ ਬਾਅਦ ਗ੍ਰੀਵੈਂਸ ਦਾ ਜਿਹੜਾ ਹੈ ਉਹ ਮਾਮਲਾ ਕਿ ਕਿਸੇ ਦੀ ਵੀ ਕੋਈ ਸ਼ਿਕਾਇਤ ਸਰਵੇ ਮੁਤਲਕ ਹੋਵੇ, ਮੇਰਾ ਰਹਿ ਗਿਆ ਸੀ ਜਾਂ ਉਸ ਟਾਈਮ ਪਾਣੀ ਸੀ, ਲੋਕ ਨਹੀਂ ਸੀ, ਜਾਂ ਸਹੀ ਸਰਵੇ ਨਹੀਂ ਹੋਇਆ, ਉਹ ਹਰ ਤਰ੍ਹਾਂ ਨਾਲ ਹਾਲੇ ਤੱਕ ਐਂਟਰਟੇਨ ਹੋ ਰਹੀਆਂ ਨੇ ਔਰ 30 ਦਸੰਬਰ ਤੱਕ ਐਂਟਰਟੇਨ ਉਹ ਹੁੰਦੀਆਂ ਰਹਿਣਗੀਆਂ। 30 ਦਸੰਬਰ ਤੱਕ ਜੀ। ਉਸ ਤੋਂ ਬਾਅਦ ਫਿਰ ਅਗਲੀ ਗੱਲ ਇਹ ਕਿ ਲਾਹੌਰ ਦਾ ਜੇ ਮੈਂ ਕੁਇਕਲੀ ਅਹਾਤਾ ਕਰਾਂ ਤਾਂ ਲਾਹੌਰ ਦੀਆਂ 4 ਜਿਹੜੀਆਂ ਮੇਨ ਤਹਿਸੀਲਾਂ ਸਨ, ਜਿਨ੍ਹਾਂ 'ਚ ਲਾਮਾ ਇਕਬਾਲ, ਰਾਵੀ, ਰਾਇਵੰਡ ਔਰ ਲਾਹੌਰ ਸਿਟੀ ਜਿਹੜੀ ਹੈ, ਇਹਨਾਂ ਦੇ 18 ਮੌਜ਼ੇ ਜਿਹੜੇ ਮੁਤਾਸਰ ਸਨ। ਔਰ 18 ਮੌਜ਼ਿਆਂ 'ਚੋਂ ਸਭ ਨਾਲੋਂ ਜ਼ਿਆਦਾ ਜਿਹੜਾ ਸਰਵੇ ਵੀ ਹੋਇਆ ਔਰ ਜਿੱਥੇ ਸਭ ਤੋਂ ਜ਼ਿਆਦਾ ਕੰਮ ਹੋਇਆ ਉਹ ਮੁੱਲ ਨਾਲ ਸੀ। ਮੁੱਲ ਨਾਲ ਦੇ ਵਿੱਚ ਹੀ ਥੀਮ ਪਾਰਕ ਵੀ ਫਾਲ ਕਰਦਾ ਜੀ ਜੀ। ਓਵਰਆਲ 5610
ਸਰਵੇ ਆਈਡੀਜ਼ ਐਂਟਰੀਜ਼ ਇਹ ਹੋਈਆਂ ਉਸ ਮੁਕਰਰਾ ਟਾਈਮ ਦੇ ਵਿੱਚ। ਉਸ ਤੋਂ ਬਾਅਦ ਵੀ ਜੇ ਕੋਈ ਰਹਿ ਗਿਆ ਹੈ ਤੇ ਉਹ ਗ੍ਰੀਵੈਂਸ ਦੇ ਵਿੱਚ ਜੋ ਹੀ ਜਾਣਗੇ ਤੇ ਉਹ ਅਗਲੇ 5 ਤੋਂ 4 ਦਿਨ ਦੇ ਵਿੱਚ ਸਰਵੇ ਦੁਬਾਰਾ ਉਹਨਾਂ ਦਾ ਇਨਸ਼ੋਰ ਹੋ ਜਾਏਗਾ। ਸਹੀ ਹੈ। ਲੇਕਿਨ ਜਿਵੇਂ ਪਹਿਲੇ ਵੀ ਗੁਜ਼ਾਰਿਸ਼ ਕੀਤੀ ਕਿ ਲਾਹੌਰ ਪੂਰੇ ਨੂੰ ਹੁਣ ਤੱਕ 50 ਕਰੋੜ ਰੁਪਏ ਤੋਂ ਜ਼ਿਆਦਾ ਉਹ ਟ੍ਰਾਂਸਫਰ ਲੋਕਾਂ ਦੇ ਬੈਂਕ ਅਕਾਊਂਟਸ ਦੇ ਵਿੱਚ ਤੇ ATM ਕਾਰਡਸ ਦੇ ਵਿੱਚ ਹੋ ਚੁੱਕੇ ਨੇ, ਜਿਨ੍ਹਾਂ ਚੋਂ ਸਭ ਨਾਲੋਂ ਜ਼ਿਆਦਾ ਉਹ ਮੁੱਲ ਨਾਲ ਮੌਜ਼ੇ ਦੇ ਥੀਮ ਪਾਰਕ ਦੀ ਵਜ੍ਹਾ ਤੋਂ ਮੁੱਲ ਨਾਲ ਮੌਜ਼ੇ ਦੇ ਵਿੱਚ ਹੋਏ ਨੇ। ਔਰ ਉਸ ਤੋਂ ਬਾਅਦ ਇਹ ਕਿਉਂਕਿ ਬਹੁਤ ਵੱਡਾ ਪੰਜਾਬ ਦੀ ਤਾਰੀਖ ਦੇ ਵਿੱਚ, ਜੇ ਮੈਂ ਬੀਇੰਗ ਹੈਡ ਆਫ PDMA ਜੇ ਪਿਛਲੇ 14 ਸਾਲ ਦਾ ਡਾਟਾ ਵੇਖੀਏ ਤੇ ਉਹਦੇ ਵਿੱਚ ਅਸੀਂ 41 ਅਰਬ ਰੁਪਇਆ 2010 2014 2022 ਦੇ ਸੈਲਾਬਾਂ ਦੇ ਵਿੱਚ ਦਿੱਤਾ ਤੇ ਸਿਰਫ 2025 ਦੇ ਸੈਲਾਬ ਦੇ ਵਿੱਚ ਹੁਣ ਤੱਕ ਅਸੀਂ 45 ਤੋਂ 50 ਅਰਬ ਰੁਪਇਆ ਦੇ ਚੁੱਕੇ ਹਾਂ। ਮੀਨਿੰਗ देयर ਬਾय ਕਿ ਸੈਲਾਬਾਂ ਦੀ ਤਾਰੀਖ ਦਾ ਸਭ ਨਾਲੋਂ ਵੱਡਾ ਕੰਪਨਸੇਸ਼ਨ ਪੈਕੇਜ ਚੀਫ ਮਿਨਿਸਟਰ ਪੰਜਾਬ ਜਿਹੜਾ ਇੱਕ ਸ਼ਿਕਵਾ ਕਰ ਰਹੇ ਕਿ ਸਾਡੇ ATM ਕਾਰਡ ਜਿਹੜੇ ਉਹ ਕੰਮ ਨਹੀਂ ਕਰ ਰਹੇ, ਚੈੱਕ ਜਿਹੜੇ ਨੇ ਉਹ ਕੈਸ਼ ਨਹੀਂ ਹੋ ਰਹੇ। ਇਹ ਵੇਖੋ, ਇਹ ਬੈਂਕਿੰਗ ਸੈਕਟਰ ਦੇ ਵਿੱਚ ਬਾਜ਼ ਔਕਾਤ ਜੇ ਇਹੋ ਜੀ ਕੋਈ ਚੀਜ਼ ਹੋਵੇ, ਬਿਲਕੁਲ ਹੁਣ ਤੱਕ ਕਿਉਂਕਿ ਇਹ ਕੰਮ ਸਿਰਫ ਥੀਮ ਪਾਰਕ ਵਿੱਚ ਨਹੀਂ ਹੋ ਰਿਹਾ, ਇਹ ਪੰਜਾਬ ਦੇ 27 ਜ਼ਿਲ੍ਹੇ ਮੀਨਿੰਗ देयर ਬਾय ਕਿ ਆਲਮੋਸਟ ਪੂਰੇ ਪੰਜਾਬ ਦੇ ਵਿੱਚ 27 ਜ਼ਿਲ੍ਹਿਆਂ ਦੇ 72 ਤਹਿਸੀਲਾਂ ਦੇ 4754 ਮੌਜ਼ਿਆਂ ਚ ਹੋ ਰਿਹਾ। 4754 ਮੌਜ਼ਿਆਂ ਚ ਜਿਨ੍ਹਾਂ ਚ ਮੁੱਲ ਨਾਲ ਇਜ਼ ਵਨ ਆਫ them ਤੇ ਬਿਲਕੁਲ ਇਸ ਕਿਸਮ ਦੀ ਕੋਈ ਮੇਜਰ ਸ਼ਿਕਾਇਤ ਨਹੀਂ ਹੈ। ਛੋਟਾ ਮੋਟਾ ਕਿਸੇ ਦਾ ਪਿਨ ਦੁਬਾਰਾ ਉੱਥੇ ਕਾਊਂਟਰ ਤੇ ਜਾਣਾ ਪੈ ਗਿਆ ਬੈਂਕ ਆਫ ਪੰਜਾਬ, ਲੇਕਿਨ ਇਹ ਤੁਹਾਡੇ ਨਾਲ ਮੈਂ ਬਿਲਕੁਲ ਦਾਅਵੇ ਨਾਲ ਕਹਿ ਸਕਣਾ ਕਿ ਇੱਡਾ ਸੀਮਲੈਸ ਔਰ ਫਲॉलेस ਮੈਕੈਨਿਜ਼ਮ ਹੈ ਜਿਹੜਾ ਪੰਜਾਬ ਕਾਬੀਨਾ ਨੇ ਔਰ ਚੀਫ ਮਿਨਿਸਟਰ ਨੇ ਅਪਰੂਵ ਕੀਤਾ। ਇਹਦੇ ਜੇ ਕਿਸੇ ਦਾ ਕੋਈ ਛੋਟਾ ਫਰਾਡ, ਕੋਈ ਇਹਦੇ ਚ ਪਰੇਸ਼ਾਨੀ, ਉਹ ਬਿਲਕੁਲ ਨਹੀਂ ਹੋ ਸਕਦੀ। ਛੋਟਾ ਮੋਟਾ ਬਾਜ਼ ਔਕਾਤ ਫਿੰਗਰਪ੍ਰਿੰਟ ਨਹੀਂ ਪ੍ਰੋਪਰ ਆ ਰਿਹਾ, ਬਾਜ਼ ਔਕਾਤ ਜਿਹੜਾ ਪਿਨ ਦਿੱਤਾ ਹੈ ਉਹ ਨੁਮਾਇੰਦੇ ਨੇ ਉਹ ਲੈ ਕੇ ਗਏ ਨੇ ਤੇ ਉਹਦਾ ਕੋਈ ਇੱਕ ਹਿੰਸਾ ਅੱਗੇ ਪਿੱਛੇ ਹੋ ਗਿਆ ਤੇ ਹਰ ਚੀਜ਼ ਦੁਬਾਰਾ ਕਾਊਂਟਰਸ ਮੌਜੂਦ ਨੇ, ਉਹਦੇ ਚ ਰਹਿਨਮਾਈ ਮੌਜੂਦ ਹੈ। ਔਰ ਖਾਸ ਤੌਰ ਤੇ ਹੁਣ ਇਹ ਥੀਮ ਪਾਰਕ ਨੂੰ ਅਸੀਂ ਦੁਬਾਰਾ ਇੱਕ ਵਾਰੀ ਇਹਨੂੰ ਪੂਰਾ ਰਿਵਿਊ ਕਰਕੇ ਔਰ ਲੋਕਾਂ ਦੇ ਜੇ ਕੋਈ ਇਹੋ ਜਿਹੇ ਉਹਨਾਂ ਦੇ ਜਾਇਜ਼ ਮਸਾਇਲ ਹੋਣਗੇ ਉਹ ਡਿਸਟ੍ਰਿਕਟ ਇੰਤਜ਼ਾਮੀਆ ਨਾਲ, ਡਿਵੀਜ਼ਨਲ ਇੰਤਜ਼ਾਮੀਆ ਨਾਲ ਵੀ ਔਰ PDMA ਦੇ ਲੈਵਲ ਤੇ ਵੀ ਅਸੀਂ ਮਜ਼ੀਦ ਵੇਖ ਲੈਂਦੇ ਹਾਂ ਕਿ ਇਹ ਤੇ ਲਾਹੌਰ ਦਾਰੁਲ ਖਿਲਾਫਾ ਦੇ ਵਿੱਚ ਅਗਰ ਕੋਈ ਐਸਾ ਇਹਨਾਂ ਦਾ ਹਾਲੇ ਤੱਕ ਜਿਵੇਂ ਆਖ ਰਹੇ ਨੇ ਕਿ ਕੁਝ ਘਰ ਹਲੇ ਅੰਡਰ ਵਾਟਰ ਨੇ, ਉਹ ਚੀਜ਼ ਵੀ ਚੈੱਕ ਕਰਵਾ ਲਈ ਜਾਏਗੀ ਔਰ ਜੇ ਕੋਈ ਸਰਵੇ ਦਾ ਪ੍ਰੋਬਲਮ ਹੈ ਤਾਂ ਉਹ ਸਰਵੇ ਵੀ ਕੰਪਲੀਟ ਕਰ। ਸਾਹਿਬ ਮੈਂ ਪਿਛਲੇ ਦਿਨਾਂ ਨਾ ਇੱਕ ਪ੍ਰੋਗਰਾਮ ਦੀ ਰਿਕਾਰਡਿੰਗ ਵਾਸਤੇ ਉੱਥੇ ਖੁਦ ਵੀ ਥੀਮ ਪਾਰਕ ਗਿਆ ਸੀਗਾ ਤੇ ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ ਕਿ ਬਹੁਤ ਸਾਰੇ ਬਲਾਕਸ ਦੇ ਵਿੱਚ ਹਜੇ ਵੀ ਪਾਣੀ ਖਲੋਤਾ ਹੋਇਆ ਹੈ। ਜਦੋਂ ਮੈਂ ਪੁੱਛਿਆ ਲੋਕਾਂ ਨੂੰ ਤਾਂ ਕਹਿੰਦੇ ਨੇ ਕਿ ਜੀ ਵਾਸਾ ਵਾਲੇ ਪਹਿਲੇ ਇੱਕ ਦਫਾ ਸਾਰੀਆਂ ਮਸ਼ੀਨਾਂ ਲੈ ਗਏ ਸਨ, ਫਿਰ ਦੁਬਾਰਾ ਜਦੋਂ ਲੋਕਾਂ ਨੇ ਖੱਪ ਆਈ ਤਾਂ 2 ਮਸ਼ੀਨਾਂ ਆਈਆਂ, ਲੇਕਿਨ ਜਿਹੜੇ ਉਸ ਇਲਾਕੇ ਦੇ SDO ਨੇ ਵਾਸਾ ਦੇ, ਉਹਨਾਂ ਨੇ ਇਹਨਾਂ ਲੋਕਾਂ ਨੂੰ ਬੁਲਾ ਕੇ ਕਿਹਾ ਵੀ ਮਸ਼ੀਨਾਂ ਮੈਂ ਤੁਹਾਨੂੰ ਦੇਤੀਆਂ ਨੇ ਪਰ ਮੇਰੇ ਕੋਲ ਤੁਹਾਨੂੰ ਦੇਣ ਵਾਸਤੇ ਡੀਜ਼ਲ ਨਹੀਂ ਹੈ, ਡੀਜ਼ਲ ਤੁਸੀਂ ਆਪਣੀ ਮਦਦ ਆਪ ਜ਼ਾਇਦ ਕਰਨਾ ਹੈ। ਤੇ ਮੇਰੀ ਮਾਲੂਮਾਤ ਦੇ ਮੁਤਾਬਕ ਜਿਹੜੇ ਪ੍ਰੋਗਰਾਮ ਇਕੱਠੀਆਂ ਹੋਈਆਂ ਸਨ, ਇੱਥੇ ਦੇ ਲੋਕਾਂ ਨੇ ਚੰਦਾ ਇਕੱਠਾ ਕਰਕੇ ਤੇ 10 ਦਿਨ ਜਿਹੜਾ ਹੈ ਵਾਸਾ ਦੇ ਡਿਸਪੋਜ਼ਲ ਮਿਸ਼ਨ ਚਲਾਏ ਤਾਂ ਬਾਅਦ ਵਾਸਾ ਉਹ ਵੀ 2 ਲੈ ਗਏ। ਲਿਹਾਜ਼ਾ ਖੜਗੇ ਸਾਹਿਬ ਇਹ ਤੇ ਹੁਕੂਮਤ ਦੀ ਜ਼ਿੰਮੇਵਾਰੀ ਹੈ ਨਾ ਕਿ ਗਰੀਬ ਲੋਕ ਰਹਿੰਦੇ ਨੇ, ਅਗਰ ਪਾਣੀ ਖਲੋਤਾ ਹੋਇਆ ਤਾਂ ਕੀ ਹੈ, ਜਿੱਥੇ ਇੰਨੇ ਅਰਬਾਂ ਰੁਪਏ ਲਾਉਂਦੇ ਪਏ ਹੋ, ਥੋੜਾ ਡੀਜ਼ਲ ਦੇ ਕੇ ਪਾਣੀ ਕੱਢ ਦਿਓ, ਚੰਗੀ ਗੱਲ ਹੈ। ਇਹ ਪਾਣੀ ਦਾ ਮਸਲਾ ਜਿਹੜਾ ਹੈ ਜੇ ਥੀਮ ਪਾਰਕ ਇਟ ਸਟਿਲ ਐਗਜ਼ਿਸਟ ਕਰ ਰਿਹਾ ਹੈ ਤੇ ਇਹ ਇਨਸ਼ਾਅੱਲਾ ਅਗਲੇ 2 ਤੋਂ 3 ਦਿਨ ਦੇ ਵਿੱਚ ਇਹ ਬਿਲਕੁਲ ਪੂਰੀ ਤਰ੍ਹਾਂ ਨਾਲ ਕਲੀਅਰ ਹੋਏਗਾ ਇਨਸ਼ਾਅੱਲਾ। ਅੱਛਾ ਤਾਜ ਸਾਹਿਬ, ਥੀਮ ਪਾਰਕ ਦੀ ਗੱਲ ਹੋ ਰਹੀ ਹੈ ਤੇ ਤੁਸੀਂ ਬੜਾ ਕੰਮ ਕੀਤਾ ਥੀਮ ਪਾਰਕ ਦੇ ਹਵਾਲੇ ਦੇ ਨਾਲ। ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਆ ਹੁਕੂਮਤ ਦੀ ਜ਼ਿੰਮੇਵਾਰੀ ਆਪਣੀ ਜਗ੍ਹਾ ਬਹਾਲੀ ਰਿਲੀਫ, ਲੇਕਿਨ ਇਹ ਵੀ ਬੜਾ ਅਲਮੀ ਹੈ ਸਾਡਾ ਕਿ ਸਾਡੇ ਜਿਹੜੇ ਮਹਿਕਮੇ ਨੇ ਉਹ ਪਹਿਲੇ ਸੁੱਤੇ ਰਹਿੰਦੇ ਨੇ। ਬਈ ਦਰਿਆ ਦੇ ਕਿਨਾਰੇ ਅਗਰ ਇਹ ਗੈਰ ਮਨਜ਼ੂਰ ਸ਼ੁਦਾ ਸਕੀਮ ਬਣ ਰਹੀ ਹੈ ਤੇ ਉਸ ਟਾਈਮ ਸਾਡੇ ਟਾਊਨ ਇੰਤਜ਼ਾਮੀਆ ਕਿੱਥੇ ਸੀ, ਸਾਡਾ LDA ਕਿੱਥੇ ਸੀ, ਸਾਡਾ ਰੋਡਾ ਕਿੱਥੇ ਸੀਗਾ, ਇਹ ਚੀਜ਼ਾਂ ਸੁੱਤੀਆਂ ਰਹਿੰਦੀਆਂ ਨੇ ਔਰ ਬਾਅਦ ਦੇ ਵਿੱਚ ਹੁਣ ਜ਼ਿੰਮੇਵਾਰੀ ਕੋਈ ਵੀ ਨਹੀਂ ਲੈਂਦਾ ਕਿ ਕੀ ਕਰਨਾ ਹੈ। ਇਹ ਦੇਖੋ ਥੀਮ ਪਾਰਕ ਦੇ ਜਿਹੜੇ ਲੋਕਾਂ ਦੀ ਮੁਸ਼ਕਲਾਤ ਦੇ ਜੋ ਮੈਨੂੰ ਪਤਾ ਚੱਲਿਆ ਕਿ ਤਕਰੀਬਨ 25,000 ਘਰ ਹੈ, ਤਕਰੀਬਨ 80-90,000 ਲੋਕ ਰਹਿੰਦੇ ਪਏ ਨੇ ਤੇ ਤੁਸੀਂ ਵੀ ਹੁਣ ਦੁਬਾਰਾ ਜਾ ਕੇ ਸਲਾਬ ਤੇ ਦਿਨਾਂ ਤੁਸੀਂ ਕੰਮ ਕੀਤਾ, ਕਿਆ ਦੁਬਾਰਾ ਵੀ ਚੱਕਰ ਲਾਇਆ? ਬਿਲਕੁਲ, ਅਸੀਂ ਉਸ ਤੋਂ ਬਾਅਦ ਇਹਨੇ ਖੈਮਾ ਬਸਤੀ ਅਸੀਂ ਇੱਥੇ ਵੀ ਲਾਈ ਸੀ, ਇੱਥੇ ਵੀ ਤਕਰੀਬਨ ਕੋਈ 2500-3000 ਬੰਦਾ ਅਸੀਂ ਇੱਥੇ ਅਕੋਮੋਡੇਟ ਕੀਤਾ ਸੀ ਔਰ ਉਸ ਤੋਂ ਬਾਅਦ ਉਹਨਾਂ ਦੀ ਬਹਾਲੀ ਵਾਸਤੇ ਵੀ ਅਸੀਂ ਉਹਨਾਂ ਨੂੰ ਮੁਸਤਕਿਲ ਰਾਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ। 3 ਦਿਨ ਪਹਿਲੇ 4 ਦਿਨ ਪਹਿਲੇ ਅਸੀਂ ਉੱਥੇ ਵਿੰਟਰ ਪੈਕੇਜ ਦਿੱਤੇ, ਉੱਥੇ ਉਹਨਾਂ ਨੂੰ ਕੱਪੜੇ ਗਰਮ ਔਰ ਰਜ਼ਾਈਆਂ ਔਰ ਸਾਰੀਆਂ ਚੀਜ਼ਾਂ ਅਸੀਂ ਦਿੱਤੀਆਂ। ਬਾਕੀ ਜਿੱਥੇ ਤੱਕ ਗੱਲ ਇਹ ਜਿਹੜਾ ਗਵਰਨਮੈਂਟ ਮਾਮਲਾਤ ਕਰ ਰਹੀ ਹੈ
ਉਹਦੇ ਚ ਬਹਰਹਾਲ ਫ੍ਰੀ ਯਾਨੀ ਫੇਅਰਨੈਸ ਦਾ ਬਹੁਤ ਬੜਾ ਪ੍ਰੋਬਲਮ ਹੈ। ਸਾਨੂੰ ਆਪ ਲੋਕਾਂ ਨੇ ਬੜੀ ਜਗ੍ਹਾ ਤੋਂ ਤਕਰੀਬਨ ਅਪਰੋਚ ਕਰਕੇ ਕਿਹਾ ਕਿ ਜਿੱਥੇ ਪਟਵਾਰੀ ਇਨਵੋਲਵ ਹੋ ਰਿਹਾ ਉੱਥੇ 50% ਦੇ ਵੈਸੇ ਹੀ ਚਲਾ ਜਾਂਦਾ ਨਾ, ਜਿਹੜਾ ਜਾਨਵਰ ਦਾ ਕੋਈ ਭੈਂਸ ਦਾ ਹਿੱਸਾ ਹੈ ਜਾਂ ਜਿਹੜੀ ਵੀ ਚੀਜ਼ ਹੈ। ਅਸੀਂ ਤੇ ਆਪ ਆਪਣੀ ਕੈਪੈਸਿਟੀ ਚ ਲੋਕਾਂ ਦੀਆਂ ਜ਼ਮੀਨਾਂ ਕਲੀਅਰ ਕਰਨ ਵਾਸਤੇ ਲੋਕਾਂ ਨੂੰ ਰੈਂਟ ਦੇ ਜਿਹੜਾ ਨਾ ਜ਼ਰੀਆਲਾਤ ਲੈ ਕੇ ਦਿੰਦੇ ਰਹੇ ਆ। ਉਧਰ ਵੀ ਹੁਕੂਮਤ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਹੈ। ਮੈਂ ਆਪ ਅਲੀਪੁਰ ਗਿਆ, ਮੈਂ ਆਪ ਦਲਾਲਪੁਰ ਗਿਆ ਰੀਸੈਂਟਲੀ, ਮੈਂ ਕਰਕੇ ਆਇਆ। ਜਿਸ ਤਰ੍ਹਾਂ ਕਟਿਆ ਦੱਸਦੇ ਨੇ ਹੁਣ ਤੇ ਕੈਸ਼ ਹੈਂਡਲਿੰਗ ਹੈ ਹੀ ਨਹੀਂ ਹੈ, ਕਿਸੇ ਦਾ ਢੋਟ ਲੰਗੜ ਦਾ ਪੈਸਾ ਕਿੱਦਾਂ ਲੈ ਸਕਦਾ ਕੋਈ? ਬਿਲਕੁਲ ਇਹਦੇ ਬਾਵਜੂਦ ਜਦ ਤੁਸੀਂ ਬੇਨਜ਼ੀਰ ਇਨਕਮ ਸਕੋਰ ਪ੍ਰੋਗਰਾਮ ਨੂੰ ਖੋਲ ਕੇ ਦੇਖ ਲਓ, ਕਿਆ ਉੱਥੇ ਕਰਪਸ਼ਨ ਇਨਵੋਲਵ ਨਹੀਂ ਹੈ? ਜਿਹੜੇ ਬੰਦੇ ਨੇ ਅੰਗੂਠਾ ਲਾ ਕੇ ਦੇਣਾ, ਜਿਹੜੇ ਬੰਦੇ ਨੇ ਕੱਢ ਕੇ ਦੇਣਾ, ਉਹ ਉੱਥੇ ਯਾਨੀ ਉਹਨੂੰ ਡੀਪਲੀ ਤੁਸੀਂ ਜਾ ਕੇ ਦੇਖੋ। ਬਾਹਰ ਵਾਲੇ ਚੈਲੰਜਸ ਸਟਿਲ ਮੌਜੂਦ ਨੇ ਔਰ ਇਹਦੇ 'ਚ ਮਜ਼ੀਦ ਬਹੁਤ ਜ਼ਿਆਦਾ ਜਿਹੜਾ ਨਾ ਬਿਹਤਰੀ ਦੀ ਔਰ ਗੁੰਜਾਇਸ਼ ਦੀ ਜ਼ਰੂਰਤ ਮੌਜੂਦ ਹੈ ਓਵਰਆਲ ਫਲੱਡ ਦੇ ਇਤਬਾਰ ਨਾਲ ਜਿਹੜਾ ਨਾ। ਅੱਛਾ ਮੁਖਤਾਰ ਸਾਹਿਬ, ਜਿਸ ਤਰ੍ਹਾਂ ਕਟਿਆ ਸਾਹਿਬ ਨੇ ਹੁਣ ਤੁਹਾਨੂੰ ਕਿਹਾ ਹੈ, ਦੇਖੋ ਇਹ ਮੰਨਿਆ ਕਿ ਤੁਹਾਡੀ ਆਬਾਦੀ ਜਿਹੜੀ ਹੈ ਗਰੀਬ ਆਬਾਦੀ ਹੈ, ਜ਼ਿਆਦਾ ਪੜ੍ਹੇ ਲਿਖੇ ਲੋਕ ਨਹੀਂ ਆ, ਲੇਕਿਨ ਮੇਰਾ ਖਿਆਲ ਹੈ ਕਿ ਤੁਹਾਨੂੰ ਵੀ ਆਪਣੇ ਲੋਕਾਂ ਨੂੰ ਇਹ ਅਵੇਅਰਨੈਸ ਦੇਣੀ ਚਾਹੀਦੀ ਹੈ, ਇਹ ਗਿਆਨ ਦੇਣਾ ਚਾਹੀਦਾ ਹੈ ਕਿ 30 ਤਰੀਕ ਤੱਕ ਜਾ ਕੇ ਜਿਹੜੇ ਰਹਿ ਗਏ ਨੇ ਉਹ ਆਪਣੀ ਗੱਲ ਕਰਨ। ਬਾਕੀ ਕਟਿਆ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਹੈ ਕਿ ਅਗਲੇ 3 ਤੋਂ 4 ਦਿਨਾਂ ਦੇ ਵਿੱਚ ਜਿਹੜਾ ਪਾਣੀ ਖਲੋਤਾ ਹੋਇਆ ਚੰਦ ਬੁਲਾ ਕੇ ਕੱਢ ਦੇਣਗੇ, ਤੇ ਅਸੀਂ ਇਨਸ਼ਾਅੱਲਾ ਤਾਲਾ ਹਫ਼ਤੇ ਬਾਅਦ ਦੁਬਾਰਾ ਜਾ ਕੇ ਵੇਖਾਂਗੇ, ਤੇ ਜੇ ਪਾਣੀ ਖਲੋਤਾ ਹੋਇਆ ਅਸੀਂ ਫਿਰ ਕਟਿਆ ਸਾਹਿਬ ਨੂੰ ਜਾ ਕੇ ਦਫ਼ਤਰ ਫੜ ਲਾਂਗੇ ਤੇ ਕਟਿਆ ਸਾਹਿਬ ਦੱਸੋ ਕਿੱਥੇ ਗਿਆ ਤੁਹਾਡਾ ਵਾਅਦਾ। ਤੁਸੀਂ ਮੁਤਮਿਨ ਹੋ ਕਟਿਆ ਸਾਹਿਬ ਦੀ ਗੱਲ ਯਕੀਨ ਆने ਦੇ ਉੱਤੇ? ਜੀ ਬਹੁਤ ਸ਼ੁਕਰੀਆ, ਮੈਂ ਬੜਾ ਮਸ਼ਕੂਰ ਹਾਂ ਕਾਠੀਆ ਸਾਹਿਬ ਦਾ ਕਿ ਉਹਨਾਂ ਨੇ ਇਹ ਵਾਅਦਾ ਕੀਤਾ ਹੈ ਔਰ ਮੈਨੂੰ ਉਮੀਦ ਹੈ ਕਿ ਵਾਅਦਾ ਵਫਾ ਹੋਏਗਾ ਇਨਸ਼ਾਅੱਲਾ, ਕਿਉਂਕਿ ਸਾਡੀ ਗਰੀਬ ਆਬਾਦੀ ਹੈ, ਤੁਸੀਂ ਖੁਦ ਜਾ ਕੇ ਦੇਖਿਆ ਹੈ, ਸਾਰੇ ਹਾਲਾਤ ਤੁਹਾਡੇ ਸਾਹਮਣੇ ਨੇ। ਤੇ ਅਗਰ ਐਸਾ ਹੋ ਜਾਂਦਾ ਹੈ ਤੇ ਲੋਕ ਪਹਿਲੇ ਵੀ ਚੀਫ ਮਿਨਿਸਟਰ ਸਾਹਿਬਾ ਤੋਂ ਲੈ ਕੇ ਨੀਚੇ ਇਹਨਾਂ ਦਾ ਜਿੰਨਾ ਵੀ ਅਮਲਾ ਹੈ, ਜਿੰਨੇ ਵੀ ਮਹਿਕਮੇ ਨੇ, ਜਿੰਨੇ ਅਦਾਰਿਆਂ ਨੇ ਉੱਥੇ ਜਾ ਕੇ ਕੰਮ ਕੀਤਾ ਹੈ, ਲੋਕ ਉਹਨਾਂ ਨੂੰ ਮਤਲਬ ਕਿ ਦਿਲੋਂ ਦੁਆਵਾਂ ਦਿੰਦੇ ਨੇ। ਇੱਕ ਹੁੰਦਾ ਹੈ ਨਾ ਕਿ ਕਿਸੇ ਨੂੰ ਕਹੀਦਾ ਕਿ ਮੇਰੇ ਵਾਸਤੇ ਦੁਆ ਕਰੋ, ਇਹ ਕੰਮ ਐਸਾ ਚੀਫ ਮਿਨਿਸਟਰ ਸਾਹਿਬਾ ਨੇ ਕੀਤਾ ਔਰ तमाम ਅਦਾਰਿਆਂ ਨੇ, ਜਿਹਦੇ 'ਚ PDM ਦਾ ਵੀ ਬੜਾ ਰੋਲ ਹੈ ਕਿ ਲੋਕਾਂ ਦੇ ਦਿਲੋਂ ਦੁਆ ਨਿਕਲਦੀ ਹੈ ਜਿਹੜੀ ਪਾਣੀ ਦੀ ਨਿਕਾਸੀ ਹੋਈ ਹੈ। ਤੇ ਹੁਣ ਇਨਸ਼ਾਅੱਲਾ ਤਾਲਾ ਅਸੀਂ ਫਿਰ ਉਮੀਦ ਕਰਨੇ ਆ, ਸਾਡੀ ਇਹੀ ਤਵੱਕੋ ਹੈ ਕਿ ਕਾਠੀਆ ਸਾਹਿਬ ਨੇ ਜੋ ਫਰਮਾਇਆ ਹੈ, ਜੋ ਵਾਅਦਾ ਕੀਤਾ ਹੈ ਉਹ ਪੂਰਾ ਹੋਏਗਾ। ਪਾਣੀ ਦੀ ਨਿਕਾਸੀ ਜਿਹੜੀ ਹੋ ਜਾਏਗੀ, ਲੋਕ ਸਾਰੇ ਘਰਾਂ ਚਲੇ ਜਾਣਗੇ ਇਨਸ਼ਾਅੱਲਾ ਤਾਲਾ। ਔਰ ਇਹਨਾਂ ਨੂੰ ਕਾਠੀਆ ਸਾਹਿਬ ਨੇ ਮੁਖਤਾਰ ਸਾਹਿਬ ਨਾਲ ਵਾਅਦਾ ਕਰ ਲਿਆ ਹੈ ਤੇ ਕਾਠੀਆ ਸਾਹਿਬ ਦੇ ਅਫਸਰ ਜਿਹੜੇ ਨੇ ਨਾ ਉਹ ਵਾਅਦਾ ਨਿਭਾਉਂਦੇ ਵੀ ਨੇ, ਲੇਕਿਨ ਕਾਸ਼ ਤੁਸੀਂ ਹੁਕੂਮਤ ਦਾ ਇਤਸਾਬ ਤੇ ਕਰ ਰਹੇ ਹੋ, ਉਹ ਸਾਰੇ ਜਿਹੜੇ 70,000 ਲੋਕ ਆਪਣੇ MNA ਅਫਸਰ ਖੋਖਰ ਸਾਹਿਬ ਦੇ ਇਤਸਾਬ ਕਰੋ ਜਿਹੜੇ ਕਿ 4 ਮਹੀਨਿਆਂ 'ਚ ਇੱਕ ਦਫਾ ਪੈ ਵੀ ਨਹੀਂ ਪਾਇਆ ਤੁਹਾਡੀ ਸਟੱਡੀ ਦੇ ਵਿੱਚ। ਇੱਥੇ ਰਾਂਗੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੇ ਗੱਲ ਕਰਾਂਗੇ ਕਾਠੀਆ ਸਾਹਿਬ ਦੇ ਨਾਲ ਕਿ ਚੇਅਰਮੈਨ NDMA ਨੇ ਖਬਰਦਾਰ ਕੀਤਾ ਹੈ ਕਿ 2026 ਪਿਛਲੇ ਸਾਲ 2025 ਦੇ ਨਾਲੋਂ ਜਿਹੜਾ 20% ਜ਼ਿਆਦਾ ਬਾਰਿਸ਼ਾਂ ਨੇ ਤੇ ਸੈਲਾਬ ਵੀ ਆਉਣ ਦਾ ਖਤਰਾ ਹੈ। ਤੇ ਹੁਕੂਮਤ ਜਿਹੜੀ ਹੈ ਹੁਣ ਇੱਕ ਦਫਾ ਵੱਡਾ ਹੜ ਜਿਹੜਾ ਉਤਾਰ ਚੁੱਕੀ ਹੈ, ਅੱਗੇ ਕੀ ਇੰਤਜ਼ਾਮਾਤ ਕਰ ਰਹੀ ਹੈ? ਲੈਣਾ ਛੋਟੀ ਬ੍ਰੇਕ। ਜੀ ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ। ਅੱਛਾ ਕਟਿਆ ਸਾਹਿਬ, ਥੋੜੇ ਦਿਨ ਪਹਿਲੇ ਜਿਹੜਾ ਹੈ ਸਾਡੇ ਚੇਅਰਮੈਨ NDMA ਜਿਹੜੇ ਜਨਰਲ ਸਾਹਿਬ ਨੇ, ਉਹਨਾਂ ਨੇ ਵੀ ਤੇ ਵਫਾਕੀ ਵਜ਼ੀਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮਾਹੌਲੀਆਤੀ ਤੇ ਮੌਸਮੀ ਤਬਦੀਲੀਆਂ ਦੇ ਨਾਲ ਜਿਹੜਾ ਹੈ ਨਾ 2026 ਦੇ ਵਿੱਚ 20% ਜ਼ਿਆਦਾ ਬਾਰਿਸ਼ਾਂ ਆਉਣਗੀਆਂ। ਜ਼ਾਹਿਰ ਗੱਲ ਬਾਰਿਸ਼ਾਂ ਜ਼ਿਆਦਾ ਆਉਣਗੀਆਂ ਤੇ ਫਿਰ ਹੜ੍ਹ ਵੀ ਆਏਗਾ, ਬਾਕੀ ਮਸਾਇਲ ਵੀ ਹੋਣਗੇ। PDMA ਜ਼ਾਹਿਰ ਗੱਲ ਹੈ ਕਿ ਬਾਹਰ ਰਾਸਤ ਮੁਨਸਲਕ ਹੈ NDMA ਦੇ ਨਾਲ, ਉਹ ਚੀਜ਼ਾਂ ਤੁਸੀਂ ਵੇਖ ਰਹੇ ਹੋ। ਇਹ ਦੱਸੋ ਕੀ ਹਾਲਾਤ ਵੇਖ ਰਹੇ ਹੋ ਮਾਹੌਲੀਆਤੀ ਤਬਦੀਲੀਆਂ ਦੇ ਬਾਅਦ ਜਿਹੜੇ ਆਉਣ ਵਾਲੇ ਚੈਲੰਜਸ ਨੇ? ਜੀ ਬਿਲਕੁਲ, ਉਹਨਾਂ ਨੇ ਬਿਲਕੁਲ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ ਵਿੱਚ ਨੈਕਸਟ ਈਅਰ, ਕਿਉਂਕਿ ਓਵਰਆਲ ਜੇ ਅਸੀਂ ਮੌਸਮੀਆਤੀ ਤਗਯੁਰ ਔਰ ਇੱਕ ਕਲਾਈਮੇਟ ਚੇਂਜ ਨੂੰ ਵੇਖਿਆ ਜਾਵੇ, ਤੁਸੀਂ ਵੇਖੋ ਕਿ ਪਿਛਲੇ 2 ਤੋਂ 3 ਦਿਨ ਵਿੱਚ ਮਿਡਲ ਈਸਟ ਦੇ ਵਿੱਚ ਦੁਬਈ, ਅਮਾਰਾਤ ਦੇ ਵਿੱਚ ਕਿਸ ਕਿਸਮ ਦੀ ਤੂਫਾਨੀ ਬਾਰਿਸ਼ ਹੋ ਰਹੀ ਹੈ ਔਰ ਮਤਲਬ ਅਨਐਕਸਪੈਕਟਡ ਜਿਹੜੇ ਕਲਾਈਮੈਟਿਕ ਇਵੈਂਟਸ ਨੇ ਉਹ ਹੋ ਰਹੇ ਨੇ। ਔਰ ਇਹਦੇ ਵਿੱਚ ਫਿਰ ਇਹੀ ਹੈ ਕਿ ਨੈਕਸਟ ਈਅਰ ਦੁਬਾਰਾ ਇੱਕ ਇੰਟੈਂਸ ਮੌਨਸੂਨ ਹੋਏਗਾ, ਭਰਪੂਰ ਮੌਨਸੂਨ ਹੋਏਗਾ। ਔਰ ਜਿਵੇਂ ਖੁਦਾ ਨਾ ਖਾਸਤਾ ਇਸ ਵਾਰੀ ਸਾਡੀ ਅਪਰ ਕੈਚਮੈਂਟਸ ਦੇ ਵਿੱਚ ਭਰਪੂਰ ਮੌਨਸੂਨ ਨੇ ਦਰਿਆਵਾਂ ਦੇ ਵਿੱਚ ਤੁਗਿਆਨੀ ਦਾ ਸਬਬ ਬਣਿਆ, ਨੈਕਸਟ ਈਅਰ ਫਿਰ ਹੋ ਸਕਦਾ ਹੈ। ਔਰ ਇਸ ਵਜ੍ਹਾ ਦੇ ਪੇਸ਼ੇ ਨਜ਼ਰ ਹੀ ਚੀਫ ਮਿਨਿਸਟਰ ਪੰਜਾਬ ਨੇ ਆਲਰੇਡੀ ਇਹਦੇ ਤੇ ਪੰਜਾਬ ਗਵਰਨਮੈਂਟ ਨੇ ਕੰਮ ਸ਼ੁਰੂ ਕਰ ਦਿੱਤਾ ਹੋਇਆ। ਔਰ ਮੇਨ ਜਿਹੜਾ ਹੁਣ ਮਤਮਾ ਨਜ਼ਰ ਹੈ ਉਹ ਇਹੀ ਹੈ ਕਿ ਆਪਣੀ ਜਿਹੜੀ ਇੰਬੈਂਕਮੈਂਟਸ ਨੇ, ਇਰੀਗੇਸ਼ਨ ਡਿਪਾਰਟਮੈਂਟ ਉਹ ਜਿੱਥੇ ਜਿੱਥੇ ਵੀ ਐਤਕੀ ਜਲਾਲਪੁਰ ਪੀਰਵਾਲਾ ਸੀ ਜਾਂ ਅਲੀਪੁਰ ਸੀ, ਜਿੱਥੇ ਜਿੱਥੇ ਦਰਿਆ ਦੇ ਬੰਦ ਦੀ ਇੰਬੈਂਕਮੈਂਟ ਦੀ ਸਟਰੈਂਥਨਿੰਗ ਦੀ ਜ਼ਰੂਰਤ ਹੈ, ਨਵੇਂ ਬੰਦ ਬਣਨ ਦੀ ਜ਼ਰੂਰਤ ਹੈ, ਉਹਨਾਂ तमाम ਤੇ ਕੰਮ ਅਲਹਮਦੁਲਿਲਾ ਹੁਣ ਕਾਫੀ ਸਾਰੀ ਜਗ੍ਹਾ ਦੇ ਵਿੱਚ ਸ਼ੁਰੂ ਹੋ ਚੁੱਕੇ ਹੈ। ਇਸੇ ਤਰ੍ਹਾਂ ਲੌਂਗ ਟਰਮ ਪਲੈਨਿੰਗ ਦਾ ਇੱਕ ਉਹਨੂੰ ਹਿੱਸਾ ਬਣਾਉਂਦੇ ਹੋਇਆ
ਜਿਵੇਂ ਹੈਡ ਸਦਨਾਈ ਦਾ ਤੁਸੀਂ ਐਤਕੀ ਵੇਖਿਆ ਸਾਨੂੰ ਉੱਥੇ ਬ੍ਰੀਚ ਸਫੋਰਾਂ ਤੇ ਕਰਨਾ ਪਿਆ, ਇਸੇ ਤਰ੍ਹਾਂ ਕਾਦਰਾਬਾਦ ਜਿਹੜਾ ਹੈਡ ਕਾਦਰਾਬਾਦ ਹੈ ਉਹਦੇ ਤੇ ਬ੍ਰੀਚ ਕਰਨਾ ਪਿਆ। ਇਹਨਾਂ तमाम ਦੀ ਡਿਜ਼ਾਈਨ ਕੈਪੈਸਿਟੀ ਜਿੰਦੇ ਦੇ ਵਿੱਚ ਕਾਫੀ ਸਾਰਾ ਪੈਸਾ ਇਨਵੋਲਵ ਹੈ ਔਰ ਇੱਕ ਲੌਂਗ ਟਰਮ ਪਲੈਨਿੰਗ ਦੇ ਤਹਿਤ ਗਵਰਨਮੈਂਟ ਆਫ ਪੰਜਾਬ ਨੇ ਇਰੀਗੇਸ਼ਨ ਡਿਪਾਰਟਮੈਂਟ ਨੇ ਇਹਦੇ ਤੇ ਵੀ ਕੰਮ ਆਪਣਾ ਸਟਾਰਟ ਕਰ ਦਿੱਤਾ। ਔਰ ਮੋਸਟ ਇੰਪੋਰਟੈਂਟਲੀ ਕਿ PDMA ਪੰਜਾਬ ਦੇ ਪਲੇਟਫਾਰਮ ਤੋਂ ਇੱਕ ਰਿਸਕ ਅਸੈਸਮੈਂਟ ਸਰਵੇ ਜਿਹੜਾ ਹੈ ਉਹ ਸਾਡਾ ਆਲਰੇਡੀ ਅਰਬਨ ਯੂਨਿਟ ਦੇ ਤਾਵਨ ਨਾਲ ਤਵਸਤ ਨਾਲ ਉਹ ਇਸ ਟਾਈਮ ਪੂਰੇ ਪੰਜਾਬ ਦੇ 5 ਦਰਿਆਵਾਂ ਦਾ ਔਰ ਪੁੱਠਵਾਰ ਬੈਲਟ ਔਰ ਪਲੱਸ ਜਿਹੜੇ ਹਿਲ ਟੋਰੈਂਟਸ ਨੇ ਸਾਡੇ ਰੋਧ ਕੋਈ ਨਾਲੇ ਰਾਜਨਪੁਰ ਔਰ DG ਖਾਨ ਦੇ ਇਹਨਾਂ ਦਾ ਇਸ ਟਾਈਮ ਉਹ ਚੱਲ ਰਿਹਾ ਹੈ ਜਿਹੜਾ ਕਿ ਨੈਕਸਟ ਮੌਨਸੂਨ ਤੱਕ ਸਾਡੇ ਕੋਲ ਇੱਕ ਕੰਪਲੀਟ ਡੇਟਾ ਸੈੱਟ ਫॉर ਪ੍ਰੋਪਰ ਇਨਫੋਰਮਡ ਡਿਸੀਜਨ ਮੇਕਿੰਗ ਉਹ ਸਾਡੇ ਕੋਲ ਅਵੇਲੇਬਲ ਹੋਏਗਾ। ਔਰ ਸਭ ਤੋਂ ਇੰਪੋਰਟੈਂਟ ਜਿਹੜਾ ਹੈ ਕਿ ਸਾਨੂੰ ਹੁਣ ਜਿਹੜਾ ਫਲੱਡ ਪਲੇਨ ਹੈ ਦਰਿਆ ਜਾਂ ਪਾਣੀ ਦੇ ਗੁਜ਼ਰਗਾਹਾਂ ਰਸਤੇ ਉਹਨਾਂ ਦਾ ਫਲੱਡ ਪਲੇਨ ਮੈਨੇਜਮੈਂਟ ਦੇ ਬਾਰੇ ਇੱਕ ਸਟ੍ਰਿੰਜੈਂਟ ਰੈਗੂਲੇਟਰੀ ਫਰੇਮਵਰਕ ਤੇ ਹਕੂਮਤ ਪੰਜਾਬ ਕੰਮ ਕਰ ਰਹੀ ਹੈ ਕਿ ਕਿਸੇ ਕਿਸਮ ਦਾ ਕੋਈ ਨਵਾਂ ਸਟਰਕਚਰ ਕਿਸੇ ਵੀ ਆਬੀ ਗੁਜ਼ਰਗਾਹ ਦੇ ਵਿੱਚ ਉਹਦੀ ਨਾ ਸਿਰਫ ਇਜਾਜ਼ਤ ਨਹੀਂ ਹੋਏਗੀ ਬਲਕਿ ਉਹਨੂੰ ਪ੍ਰੋਪਰਲੀ ਰੈਗੂਲੇਟ ਕੀਤਾ ਜਾਏਗਾ। ਬਹੁਤ ਚੰਗਾ ਕੰਮ ਹੈ ਕਿਉਂਕਿ ਇਸ ਟਾਈਮ ਦੇਖੋ ਨਾ ਜਿਹੜਾ ਨੁਕਸਾਨ ਹੋਇਆ ਹੜ੍ਹ ਦੇ ਨਾਲ ਉਹਦੀ ਵੱਡੀ ਵਜ੍ਹਾ ਇਹ ਵੀ ਹੈ ਕਿ ਨਜਾਇਜ਼ ਆਬਾਦੀਆਂ ਦਰਿਆ ਦੇ ਢਿੱਡ ਦੇ ਵਿੱਚ ਬਣੀਆਂ ਹੋਈਆਂ ਨੇ, ਲੋਕ ਰਹਿੰਦੇ ਪਏ ਨੇ ਉੱਥੇ। ਜੀ ਤੇ ਇਹ ਜਦੋਂ तमाम ਮਈਰਸ ਤੇ ਇਨਸ਼ਾਅੱਲਾ ਪ੍ਰੋਪਰ ਭਰਪੂਰ ਕੰਮ ਹੋਏਗਾ ਤੇ ਹੋਪਫੁਲੀ ਅੱਲਾਹ ਤਾਲਾ ਇਹ ਸੈਲਾਬ ਦੇ ਐਡਵਰਸ ਜਿਹੜੇ ਹੈ ਨੇ ਇਫੈਕਟਸ ਇਹਦੇ ਤੋਂ ਪੰਜਾਬ ਦੀ ਆਵਾਮ ਨੂੰ ਮਹਿਫੂਜ਼ ਰੱਖੇ। ਅੱਛਾ ਕੱਟ ਸਾਹਿਬ ਰੂਡਾ ਸਾਰੀ ਗੱਲ ਹੈ ਕਿ ਲਹਿਦਾ ਅਦਾਰਾ ਹੈ ਲੇਕਿਨ ਚੁੱਕਾ ਤੁਸੀਂ PDMA ਦੇ DG ਹੋ ਔਰ ਹਰ ਚੀਜ਼ ਜਿਹੜੀ ਹੈ ਕੁਦਰਤੀ ਆਫਤ ਦੀ ਤੁਹਾਡੇ ਨਾਲ ਮੁੰਸਲਕ ਹੈ। ਜਿਹੜਾ ਲਾਹੌਰ ਦੇ ਇਰਦ ਗਿਰਦ ਜਿਹੜਾ ਰਾਵੀ ਦੇ ਨਾਲ ਬੰਨ ਬੰਨਾ ਸੀਗਾ ਉਹ ਕਦੋਂ ਤੱਕ ਮੁਕੰਮਲ ਹੋ ਜਾਏਗਾ? ਜੀ ਇਹ ਵੀ ਹੁਣ ਇਹਦੇ ਤੇ ਬੜਾ ਸਪੀਡੀਲੀ ਕੰਮ ਇਹ ਤੁਸੀਂ ਦੇਖੋਗੇ ਆਉਣ ਵਾਲੇ ਵਕਤ ਵਿੱਚ ਕਿ ਅਲਟੀਮੇਟਲੀ ਸਾਨੂੰ ਲਾਹੌਰ ਵੀ ਇਸ ਵਾਰ ਵਾਲਾ ਜਿਹੜਾ ਇਹ ਪਾਣੀ ਸੀ ਬਿਲਾ ਸ਼ੁਬਾ 38 ਸਾਲ ਬਾਅਦ ਆਇਆ ਲੇਕਿਨ ਇਹ ਸਿਰਫ ਚੰਦ ਹਜ਼ਾਰ ਕਿਊਸਿਕਸ ਜੇ ਹੋਰ ਪਾਣੀ ਹੁੰਦਾ ਤੇ ਇਹ ਇੱਕ ਬਹੁਤ ਵੱਡੀ ਪਰੇਸ਼ਾਨੀ ਦਾ ਸਬਬ ਬਣ ਸਕਦਾ ਸੀ ਲਾਹੌਰ ਵਾਸਤੇ ਵੀ। ਇਹਨਾਂ तमाम ਅਵਾਮਿਲ ਦਾ ਉਹ ਪੂਰਾ ਅਦਰਾ ਕੇ ਹਕੂਮਤ ਪੰਜਾਬ ਨੂੰ ਚੀਫ ਮਿਨਿਸਟਰ ਪੰਜਾਬ ਨੂੰ ਔਰ ਇਹ ਜਿਹੜੀਆਂ ਮੁਤਲਕਾ ਮਹਿਕਮੇ ਨੇ ਉਹਨਾਂ ਨੂੰ ਪ੍ਰੋਪਰ ਹਦਾਇਤ ਦਿੱਤੀਆਂ ਜਾ ਚੁੱਕੀਆਂ ਨੇ ਔਰ ਹੋਪਫੁਲੀ ਨੈਕਸਟ ਸੀਜ਼ਨ ਤੋਂ ਪਹਿਲੇ ਤੁਸੀਂ ਵੇਖੋਗੇ ਕਿ ਚੀਜ਼ਾਂ ਵੁੱਡ ਬੀ ਪ੍ਰੋਪਰਲੀ ਇਨ ਆਰਡਰ ਪ੍ਰੋਪਰਲੀ। ਅੱਛਾ ਜਦੋਂ ਵੀ ਇਕੱਠੇ ਆਫਤ ਆਂਦੀ ਹੈ ਹੜ੍ਹ ਆਂਦਾ ਹੈ ਤਾਂ ਉਹ ਮਸਾਇਲ ਆਉਂਦੇ ਨੇ ਉਦੋਂ ਹੁਕੂਮਤ ਜਿਹੜੀ ਆਪਣੀ ਕਮਜ਼ੋਰੀਆਂ ਨੂੰ ਪਹਿਚਾਨਦੀ ਹੈ ਕਿ ਅੱਛਾ ਇੱਥੇ ਸਾਡੀ ਕਮਜ਼ੋਰੀ ਸੀਗੀ ਆਹ ਚੀਜ਼ ਦਾ ਘਾਟਾ ਸੀਗਾ ਇਹਨੂੰ ਪੂਰਾ ਕਰਨਾ ਹੈ। ਜ਼ਾਹਰੀ ਗੱਲ ਹੈ ਕਿ ਐਡਾ ਵੱਡਾ ਹੜ੍ਹ ਤੁਸੀਂ ਭੁਗਤਾਇਆ ਹੈ ਅੱਲਾਹ ਤਾਲਾ ਨੇ ਤੁਹਾਨੂੰ ਹਿੰਮਤ ਦਿੱਤੀ ਤੁਸੀਂ ਬੜਾ ਕੰਮ ਵੀ ਕੀਤਾ ਜ਼ਾਹਰੀ ਹੁਕੂਮਤ ਦੇ ਵਸਾਇਲ ਵੀ ਇੱਕ ਚੱਕਰ ਤੇ ਮਹਦੂਦ ਹੋ ਜਾਂਦੇ ਨੇ ਲੇਕਿਨ ਕਿਆ ਹੁਕੂਮਤ ਨੂੰ ਅਹਿਸਾਸ ਹੋਇਆ ਹੈ ਕਿ ਯਾਰ ਸਾਨੂੰ ਇਹੋ ਜਿਹਾ ਹੜ੍ਹ ਦੁਬਾਰਾ ਆਵੇ ਤੇ ਸਾਨੂੰ ਕਸ਼ਤੀਆਂ ਚਾਹੀਦੀਆਂ ਨੇ ਸਾਨੂੰ ਫਲਾਂ ਚੀਜ਼ ਚਾਹੀਦੀ ਹੈ ਜਿਹੜੀ ਇਸ ਤਰ੍ਹਾਂ ਕੁਦਰਤੀ ਆਫਤ ਵਾਸਤੇ ਸਮਾਨ ਦੀ ਗੱਲ ਕਰ ਰਹੇ ਹਾਂ ਅਫਰਾਦੀ ਕੋਹ ਦੀ ਗੱਲ ਕਰ ਰਹੇ ਹਾਂ ਕਿਆ ਉਹ ਵੀ ਵਧਾਉਣ ਦੇ ਉੱਤੇ ਗੱਲ ਹੋ ਰਹੀ ਹੈ? ਜੀ ਬਿਲਕੁਲ ਇਹ ਕਿਉਂਕਿ 2025 ਦੇ ਸੈਲਾਬ ਨੇ ਜਿਹੜੇ ਸਬਕ ਦਿੱਤੇ ਉਹ ਆਰਗੇਨਾਈਜੇਸ਼ਨ ਲੈਵਲ ਤੇ ਵੀ ਓਵਰਆਲ ਹਕੂਮਤੀ ਲੈਵਲ ਤੇ ਵੀ ਉਹਨਾਂ ਤੋਂ ਬਿਲਕੁਲ ਸਬਕ ਸਿੱਖਦੇ ਹੋਇਆ ਹੁਣ ਇੱਕ ਸੀਨੀਅਰ ਲੈਵਲ ਦੀ ਕਮੇਟੀ ਆਲਰੇਡੀ ਇਹ ਇਨ ਹਾਊਸ ਜਿੰਨਾ ਵੀ ਇਹ ਆਪਣਾ ਮੁਹਾਸਬਾ ਹੈ ਚੀਜ਼ਾਂ ਨੂੰ ਰਿਵਿਊ ਕਰ ਰਹੇ ਹਾਂ ਪ੍ਰੋਪਰ ਰੈਸਕਿਊ ਦੀ ਔਰ ਖਾਸ ਤੌਰ ਤੇ ਫਲੱਡ ਰੈਸਕਿਊ ਦੀ ਇੱਕ ਪੂਰੀ ਰਿਜੀਮ ਚੇਂਜ ਹੋ ਰਹੀ ਹੈ ਕਿ ਸਾਡੇ ਕੋਲ ਅੱਗੇ ਜਿਹੜੀਆਂ ਬੋਟਸ ਹਨ ਤੁਸੀਂ ਵੇਖਿਆ ਕਿ ਕੁਝ ਕਸ਼ਤੀਆਂ ਦੇ ਉਲਟਣ ਦਾ ਵੀ ਉਹ ਵਾਕਿਆਤ ਹੋਏ ਸਾਡੀ ਟ੍ਰੇਨਿੰਗਸ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਭਰਪੂਰ ਕੰਮ ਹੋ ਰਿਹਾ ਹੈ ਔਰ ਇਨਸ਼ਾਅੱਲਾ ਪੰਜਾਬ ਪਹਿਲੇ ਵੀ ਪਾਕਿਸਤਾਨ ਦੇ ਵਿੱਚ ਇੱਕ ਅੱਛਾ ਸੂਬਿਆਂ ਦੇ ਵਿੱਚ ਇਹ ਸਾਰੇ ਮਹਿਕਮੇ ਔਰ ਭਰਪੂਰ ਸਟ੍ਰੀਮਲਾਈਨ ਨੇ ਹੁਣ ਮਜ਼ੀਦ ਇਸ 25 ਦੇ ਸੈਲਾਬ ਤੋਂ ਸਬਕ ਸਿੱਖਦੇ ਹੋਏ ਆ ਸੈਲਾਬ ਦੇ ਮੁਤਲਕ ਜਿਹੜੇ ਵੀ ਅਵਾਮਿਲ ਨੇ ਉਹਨਾਂ ਤੇ ਭਰਪੂਰ ਕੰਮ ਹੋ ਰਿਹਾ। ਤਾਂ ਸਾਹਿਬ ਅਸੀਂ ਸਿਰਫ ਤੁਹਾਡੀ ਤਨਜ਼ੀਮ ਦੀ ਗੱਲ ਨਹੀਂ ਕਰਦੇ ਲੇਕਿਨ ਓਵਰਆਲ ਗੱਲ ਕਰੀਏ ਮਜਮੂਈ ਤੌਰ ਦੇ ਉੱਤੇ ਤੇ ਜ਼ਾਹਿਰ ਗੱਲ ਹੈ ਕਿ ਪਾਕਿਸਤਾਨ ਜਿਹੜਾ ਮਾਹੌਲਿਆਤੀ ਤਬਦੀਲੀ ਨੂੰ ਸਭ ਤੋਂ ਜ਼ਿਆਦਾ ਮੁਤਾਸਰ ਮੁਲਕ ਹੈ ਔਰ ਸਾਡੇ ਹਾਂ ਹੜ੍ਹ ਜਿਹੜੇ ਹੈ ਨਾ ਉਹ ਆਉਂਦੇ ਰਹਿਣ ਦਾ ਖਤਰਾ ਹੈ। ਇਹ ਦੱਸੋ ਕਿ ਹੁਣ ਜਿਹੜੇ ਤੁਹਾਡੇ ਵਰਗੀਆਂ ਫਲਾਈ ਤਨਜ਼ੀਮਾਂ ਨੇ ਹੁਕੂਮਤ ਕੱਲੀ ਕੁਛ ਨਹੀਂ ਕਰ ਸਕਦੀ ਜਬ ਤੱਕ ਕਿ ਆਵਾਮ ਨਾਲ ਨਾ ਹੋ ਠੀਕ ਹੈ ਨਾ ਜੀ। ਇਹ ਦੱਸੋ ਕਿ ਹੁਣ ਤੁਹਾਡੇ ਵਰਗੀ ਫਲਾਈ ਤਨਜ਼ੀਮਾਂ ਨੂੰ ਵੀ ਆਪਣਾ ਆਪ ਜਿਹੜਾ ਹੈ ਥੋੜਾ ਵਧਾਉਣਾ ਪਏਗਾ ਇੰਤਜ਼ਾਮਾਤ ਆਪਣੀ ਤਰਬੀਅਤ ਵਧਾਉਣੀ ਪੈਗੀ ਤੁਸੀਂ ਲੋਕ ਕੰਮ ਕਰ ਰਹੇ ਹੋ। ਦੇਖੋ ਅਸੀਂ ਇਹਨੂੰ ਪ੍ਰੀਐਮਪਟ ਕਰਦੇ ਆ ਨਾ ਅਸੀਂ ਪਿਛਲਾ ਜਿਹੜਾ ਸੀਜ਼ਨ ਫਲੱਡਸ ਤੋਂ ਪਹਿਲੇ ਮੌਨਸੂਨ ਤੋਂ ਪਹਿਲੇ ਅਸੀਂ ਪੂਰੇ ਮੁਲਕ ਦੇ ਵਿੱਚ ਨੂੰ ਯੂਥ ਨੂੰ ਨੌਜਵਾਨਾਂ ਨੂੰ ਤਲਬਾ ਨੂੰ ਸਟੂਡੈਂਟਸ ਨੂੰ ਅਸੀਂ 10,000 ਤੋਂ ਜ਼ਿਆਦਾ ਤਲਬਾ ਨੂੰ ਅਸੀਂ ਤੈਰਾਕੀ ਬੋਟ ਹੈਂਡਲਿੰਗ ਔਰ ਇਹਨਾਂ ਚੀਜ਼ਾਂ ਦੀਆਂ ਯਾਨੀ ਪ੍ਰੀਐਮਪਟ ਕਰਦੇ ਆ ਇਹ ਸਾਰੀਆਂ ਚੀਜ਼ਾਂ ਨਾ ਅਸੀਂ ਟ੍ਰੇਨਿੰਗਸ ਦਿਲਾਈ ਸੀ ਔਰ ਇਨਸ਼ਾਅੱਲਾ ਤਾਲਾ ਜਿਸ ਤਰ੍ਹਾਂ ਹੀ ਮੌਸਮ ਦੀ ਤਬਦੀਲੀ ਹੁੰਦੀ ਹੈ ਅਸੀਂ ਦੁਬਾਰਾ ਸਿਲਸਿਲਾ ਅਸੀਂ ਕਰਨਾ ਬੋਟ ਹੈਂਡਲਿੰਗ ਤੋਂ ਲੈ ਕੇ ਰੈਸਕਿਊ ਤੱਕ ਔਰ ਅਗਲੇ ਦੇ ਸਾਰੇ ਮਰਾਇਲ। ਮੈਂ ਇੱਕ ਗੱਲ ਕਰਨਾ ਚਾਹਨਾ
ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਜੀ ਵੋਟ ਉਲਟਣੇ ਦੇ ਮਾਮਲਾਤ ਵੀ ਹੋਏ ਨੇ ਔਰ ਮਿਸ ਹੈਂਡਲਿੰਗ ਵੀ ਹੁੰਦੀ ਰਹੀ ਹੈ ਚੀਜ਼ਾਂ ਦੀ। ਅਸੀਂ ਆਪ ਔਰ ਜਲਾਲਪੁਰ ਇੱਕ ਵੀਡੀਓ ਅਸੀਂ ਸਾਡੇ ਹੀ ਭਾਈਆਂ ਨੇ ਬਣਾ ਕੇ ਉਹ ਜਦੋਂ ਚਲਾਈ ਹੈ ਕਿ ਜੀ 10-10 ਬੋਟਸ ਖੜੀਆਂ ਨਾ ਉਹਨਾਂ ਤੇ ਇੰਜਨ ਨੇ ਨਾ ਉਹਨਾਂ ਤੇ ਜਨਾਬ ਉਹਨਾਂ ਦੇ ਬੋਟ ਆਪਰੇਟਰ ਨੇ ਔਰ ਲੋਕਾਂ ਦੀ ਕਿਆਮਤ ਸੁਗਰਾ ਦਾ ਜੀ 1122 ਔਰ ਦੀਗਰ ਸਰਕਾਰੀ ਮਾਮਲਾਤ ਹੀ ਔਰ ਕਿਆਮਤ ਸੁਗਰਾ ਦਾ ਮੰਜ਼ਰ ਸੀ। ਤੁਸੀਂ ਦੇਖ ਰਹੇ ਸੀ ਵੀਡੀਓਜ਼ ਕਿਸ ਤਰ੍ਹਾਂ ਦੀਆਂ ਆ ਰਹੀਆਂ ਸਨ ਕਿ ਜਨਾਬ ਹੁਣ ਸੈਲਾਬ ਆ ਗਿਆ, ਹੁਣ ਜਨਾਬ ਦਰਖਤ ਆਪਣੇ ਘਰ ਗਿਰਨਾ ਸ਼ੁਰੂ ਹੋ ਗਏ ਨੇ, ਅਸੀਂ ਛੱਤਾਂ ਤੇ ਬੈਠੇ ਅਸੀਂ ਦਰਖਤਾਂ ਤੇ ਚੜ ਗਏ, ਅਸੀਂ ਇੱਧਰ ਚੜ ਗਏ ਔਰ ਇਸ ਕੈਫੀਅਤ ਦੇ ਵਿੱਚ ਵੀ ਜਿਹੜਾ ਇਹ ਸੂਰਤ ਹਾਲ ਰਹੀ ਹੈ। ਕੋਆਰਡੀਨੇਸ਼ਨ ਦਾ ਬਹੁਤ ਸ਼ਦੀਦ ਮਸਲਾ ਰਿਹਾ ਹੈ। ਸਾਰੀ ਦੁਨੀਆ ਤਸਲੀਮ ਕਰਦੀ ਹੈ, ਗਵਰਨਮੈਂਟ ਵੀ ਤਸਲੀਮ ਕਰਦੀ ਹੈ ਕਿ ਜੀ ਸਭ ਤੋਂ ਵਰਸਟ ਸੈਲਾਬ ਸੀ, ਲੇਕਿਨ ਅਗਰ ਗੱਲ ਕਰੀਏ ਰਿਲੀਫ ਦੇ ਕੰਮ ਕਰਨ ਵਾਲੇ ਦੀਗਰ ਅਦਾਰਿਆਂ ਦੀ ਤੇ ਹਕੂਮਤ ਦਾ ਕੰਮ ਬਣਦਾ ਹੈ ਕਿ ਸਾਰਿਆਂ ਨੂੰ ਔਨ ਬੋਰਡ ਲਵੇ। ਦੁਨੀਆ ਦੇ ਵਿੱਚ ਹਕੂਮਤਾਂ ਤਸਲੀਮ ਕਰਦੀਆਂ ਇਸ ਗੱਲ ਨੂੰ ਔਰ ਦਾਵਤ ਦਿੰਦੀਆਂ ਸਾਰੀ ਦੁਨੀਆ ਨੂੰ ਕਿ ਆਓ ਅਸੀਂ ਮਿਲ ਕੇ ਕਰੀਏ, ਕਿਉਂਕਿ ਕੰਮ ਡਿਜ਼ਾਸਟਰ ਇਤਨਾ ਬੜਾ ਹੈ, ਫਲੱਡ ਇਤਨਾ ਬੜਾ ਹੈ, ਤਬਾਹੀ ਇਤਨੀ ਜ਼ਿਆਦਾ ਹੈ, ਡੈਵਸਟੇਸ਼ਨ ਇਸ ਲੈਵਲ ਦੀ ਹੈ। ਤੇ ਇਹ ਜਿਹੜੀ ਕੋਆਰਡੀਨੇਸ਼ਨ ਹੈ ਨਾ ਇਹ ਅਸੀਂ ਦੇਖਿਆ ਹੈ ਕਿ ਕਿਸੇ ਲੈਵਲ ਦੇ ਕਿਸੇ ਕਿਸਮ ਦੀ ਅਲ ਖਿਦਮਤ ਜਾਂ ਦੀਗਰ ਵੀ ਇਦਾਰੇ ਕਰ ਰਹੇ ਸੀ ਤੇ ਉਹਨਾਂ ਦੇ ਵੱਲੋਂ ਵੀ ਇਹ ਚੀਜ਼ਾਂ ਬਲਕਿ ਚੀਫ ਮਿਨਿਸਟਰ ਸਾਹਿਬ ਦਾ ਜਿੱਥੇ ਵੀ ਪੈਰ ਪੈਂਦਾ ਸੀ ਨਾ ਤੇ ਉੱਥੇ ਅਤਲ ਪਤਲ ਹੋ ਜਾਂਦੀ ਸੀ, ਠੀਕ ਹੈ, ਕਿਉਂਕਿ ਅਸੀਂ ਆਪ ਥਰੂ ਆਊਟ ਸਾਰਾ ਸੈਲਾਬ ਵਿਜ਼ਿਟ ਕਰ ਰਹੇ ਸੀ। ਤੇ ਬਾਅਦ ਇਹ ਕੰਮ ਫਰਦਰ ਅੱਗੇ ਵੀ ਇਹਨੂੰ ਪ੍ਰੀਐਮਪਟ ਕਰਦੇ ਹੋਏ ਬਾਕੀ ਵੀ ਇਦਾਰਿਆਂ ਨੂੰ ਔਨ ਬੋਰਡ ਲੈਣਾ ਚਾਹੀਦਾ ਹੈ, ਕੋਈ ਜੁਆਇੰਟ ਕੋਈ ਤਰਤੀਬ ਬਣਾਉਣੀ ਚਾਹੀਦੀ ਹੈ ਔਰ ਇੰਡੀਅਨ ਫੈਕਟਰ ਨੂੰ ਬਿਲਕੁਲ ਨਹੀਂ ਅਸੀਂ ਇਗਨੋਰ ਕਰ ਸਕਦੇ, ਕਿਉਂਕਿ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਹਕੂਮਤ ਹੈ ਔਰ ਵਿਫਾਕ ਦੇ ਵਿੱਚ ਵੀ ਇਹਨਾਂ ਦੀ ਹਕੂਮਤ ਹੈ। ਫੌਰਨ ਸੱਤੇ ਦੇ ਉੱਪਰ ਭਰਪੂਰ ਕੰਮ ਕਰਨ ਦੀ ਜ਼ਰੂਰਤ ਹੈ। ਚਨਾਬ ਦਾ ਪਾਣੀ ਫਿਰ ਰੋਕਿਆ ਭਾਰਤ ਨੇ, ਕੱਲ ਯੂਐਨ ਦੀ ਜਿਹੜੀ ਰਿਪੋਰਟ ਆਈ ਹੈ ਉਹਨੂੰ ਵੀ ਅਸੀਂ ਇਗਨੋਰ ਨਹੀਂ ਕਰ ਸਕਦੇ, ਉਹਨਾਂ ਨੇ एक्नॉलेज किया है इस काम ਨੂੰ बहुत ज़्यादा एडवांस करने की जरूरत है। और यही हुकूमत ने यही सियासी जमातों ने पिछले 30-40 साल तो इन्होंने हुकूमत ने बारियां बदल बदल के क्यों नहीं सिस्टम डिवेलप हो रहा है, क्यों नहीं चीज़ां ठीक हो रही। तो यह बहरहाल बड़े सीरीयस कंसर्नस ने जिन्होंने तो इन्होंने सिर जोड़ के सारिया सारे, क्योंकि पीपल्स पार्टी और सिवाय एक अपोजिशन पार्टी दे सारे वही ने जिन्होंने 30-40 साल का एक्सपीरियंस हो गया और हर साल ये चीज़ां बार बार सामने आ रही होंगी ने और हर साल ही नए वादे वहीद चीज़ां आ रही होंगी ने। तो इन्होंने मुकम्मल तौर पर प्लान करने की जरूरत है। अगे भी इन्होंने हुण कोई खतरा नहीं, अगले 4-5 साल कम अज कम होने सिर जोड़ के बह जान और कोई भरपूर मरबूत और मुस्तकिल प्लानिंग की जरा ना कोशिश करन प्लीज। अच्छा मुख्तार साहब, जिस तरह तुहाडी आबादी जिहड़ी है काटिया साहब वादा भी कीता है, तुसीं मसाइल दस्से ने, उम्मीद की जाती है कि वो हल भी होणगे। ये दसो जिस गुजरगाह तो जिस राह तो पानी अंदर वड़िया सी तुहाडी आबादी दे, क्या हुकूमत ने वो राह मुकम्मल तौर पर बंद करती है? जी इस तरह है कि जिस वेले चिन्योड़ दे विच इंडिया ने पानी छड्डिया तो सानू पता चलिया मीडिया के जरिए, असी उस वक्त मुतलका साडे जिहड़े रेवेंट दे एसी साहब ने असी उन्हां दे कोल पहुंचे और उन्हां नूं जाके दसी सूरत हाल कि जिहड़े चैनल बने ने, नाले बने ने दरिया के किनारे नूं कट लगा के पानी की निकासी वास्ते, अगर उन्होंने बंद ना किया गया तो खुदा न खास्ता अगर इधर पानी आता है तो सारा थीम पार्क के अंदर फिर आ जाएगा। उन्होंने मेहरबानी है ज़ोए मुमताज़ साहब एसी रेवेंट, उन्होंने विदाउट एनी डिले उन्होंने साड़ी मौजूदगी में ही वासा डिपार्टमेंट को फोन किया और उन्होंने कहा कि उन्होंने फौरी तौर पर कल मशीनरी उत्थे पहुँचाई जाए। उन्होंने सानू क्रेन उत्थे पहुँचाई तो असी वो क्रेन की मदद के नाल सारा जिहड़ा सी ना वो नाले तो बंद हो गए। लेकिन हुण ये वे कि वो नाले बंद होने नाल ते मसले का हल नहीं है, जिहड़ा आरजी बंद है ना वो बहुत जरूरी है। पूरा किनारा डैमेज होया है, मिट्टी सारी उत्तों जिहड़ी है वो पानी जो ओवरफ्लो होया है तो सारी वो मिक्स हो गई अगे चली गई आबादी के अंदर और किनारा बराए नाम ही रह गया है। जगह जगह तो उन्हें गारां बन गई ने, खारां पै गई ने, जिहड़ा कि इंतहाई खतरनाक है। थोड़ा जा भी अगर पानी आ गया खुदा न खास्ता तो वो कंट्रोल नहीं कर पाएगा, आबादी फिर डुब जाएगी। तो साडी गुजारिश है हुकूमत नूं कि ये जिहड़ा है ना ये आरजी बंद वास्ते कुछ फौरी तौर पर किया जाए, उस तो बगैर गुजारा ही नहीं है। काटिया साहब शॉर्ट मिनट्स प्रोग्राम का वेला मुकन वाला है, जी कि गल कर रहे हैं कि उत्थे हजे भी जो बंद है वो नाकस बनया होया, आरजी बनया होया, यानी कि तो ये बारे तुसीं भी कोई अपना किरदार अदा करोगे इरीगेशन डिपार्टमेंट नूं, बाकियां नूं कहो तुसीं? जी बिल्कुल, ये जिथे जिथे ये जो प्रॉब्लम्स ने ऑलरेडी इरीगेशन डिपार्टमेंट उन्होंने अदराक इन चीज़ों का है और थीम पार्क रिलेटेड भी जो पॉसिबल है वो जरूर इंशाल्लाह उन्हें मुमकिन बनाया जाए। इतने जनाब यार अपने मेहमानों का शुक्रिया अदा करते हैं कि इन्होंने जनाब साढ़े नाल इस मामले पर गल की है। लेकिन असल गल यह है कि पाकिस्तान जिहड़ा है वो माहौलियाती तब्दीली तो बहुत ज़्यादा सताया हुआ है। पूरी दुनिया में दसदे पे हैं कि असी जड़े हैं माहौलियाती तब्दीली का शिकार हाँ, अभी मदद भी मंगते पे हैं, इकदाम भी कर रहे हैं, लेकिन कोई भी हुकूमत एड्डी वड्डी आफात नूं, एड्डी वड्डी मुश्किलात नूं कलियां जिहड़ा है वो हैंडल नहीं कर सकती, कलियां काबू नहीं कर सकती। पूरे माशरे की जिम्मेदारी है कि हुकूमत नाल मिल के काम करे। जदों असी
ਨਜਾਇਜ਼ ਆਬਾਦੀਆਂ ਦੇ ਵਿੱਚ ਘਰ ਲੈਂਦੇ, ਅਸੀਂ ਨਹੀਂ ਵੇਖਦੇ ਕਿ ਇਹਦੇ ਰਾਹ ਦੇ ਵਿੱਚ ਦਰਿਆ ਆਂਦਾ ਪਿਆ ਕਿ ਨਹੀਂ ਆਂਦਾ ਪਿਆ, ਨਾ ਕੋਈ ਸਾਡਾ ਮਹਿਕਮਾ ਜਿਹੜਾ ਹੈ ਉਹ ਵੇਖਦਾ ਹੈ ਕਿ ਵੀ ਬਗੈਰ ਐਨਓਸੀ ਦੀ ਆਬਾਦੀ ਕਿੱਥੇ ਬਣ ਰਹੀ ਹੈ, ਕੱਲ੍ਹ ਨੂੰ ਹੜ੍ਹ ਆਇਆ ਕੋਈ ਮਸਲਾ ਬਣਿਆ ਤਾਂ ਕੀ ਬਣੇਗਾ। ਇਸ ਵਾਸਤੇ ਇੱਕ ਇਹ ਮਿਲ ਜੁਲ ਕੇ ਕੋਸ਼ਿਸ਼ ਕਰਨੀ ਪੈਗੀ ਤਾਂ ਕਿ ਆਉਣ ਵਾਲੇ ਵਕਤ ਦੇ ਵਿੱਚ ਇਸ ਕਿਸਮ ਦੇ ਮੁਸ਼ਕਲਾਤ ਤੋਂ ਆਫਾਤ ਤੋਂ ਬਚਿਆ ਜਾ ਸਕੇ। ਇਹਦੇ ਨਾਲ ਇਜਾਜ਼ਤ ਦਿਓ, ਅੱਲਾ ਹਾਫਿਜ਼।